ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ ਤੇ ਅਮਰੀਕਾ ਦੇ ਵਿੱਚ ਇੱਕ ਲੰਘੇ ਦਿਨੀ ਘਟਨਾ ਵਾਪਰੀ ਹੈ ਜਿਹੜੀ ਘਟਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਝੰਜੋੜਦੀ ਹੈ ਤੇ ਸਾਨੂੰ ਬਹੁਤ ਕੁਝ ਸੋਚਣ ਦੇ ਲਈ ਮਜਬੂਰ ਕਰਦੀ ਹੈ। ਅਕਸਰ ਇਨਸਾਨ ਜਿੱਥੇ ਮਰਜ਼ੀ ਚਲਾ ਜਾਵੇ ਉਹ ਕੰਮਕਾਰ ਦੇ ਨਾਲ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਲੈ ਕੇ ਹਮੇਸ਼ਾ ਸੁਹਿਰਦ ਰਹਿੰਦਾ ਤੇ ਹਮੇਸ਼ਾ ਉਸ ਦੇ ਪ੍ਰਤੀ ਚਿੰਤਤ ਰਹਿੰਦਾ। ਅਮਰੀਕਾ ਦੇ ਵਿੱਚ ਮੇਨ ਦੇ ਵਿੱਚ ਜੋ ਵਾਪਰਿਆ ਉਸ ਨੇ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਆਖਿਰ ਅਸੀਂ ਕਿੱਥੇ ਸੁਰੱਖਿਅਤ ਹਾਂ, ਕਿਤੇ ਅਗਲੇ ਮੋੜ ਤੇ, ਕਿਤੇ ਅਗਲੀਆਂ ਲਾਈਟਾਂ ਤੇ, ਕਿਤੇ ਅਗਲੇ ਸਟਾਪ ਤੇ ਸਾਡਾ ਕਿਸੇ ਅਜਿਹੇ ਸਿਰਫਿਰੇ ਬੰਦੇ ਨਾਲ ਵਾਹ ਨਾ ਪੈ ਜਾਵੇ, ਜਿਹਦੇ ਦਿਮਾਗ ਤੇ ਲੋਕਾਂ ਨੂੰ ਮਾਰਨ ਦਾ ਭੂਤ ਤੇ ਜਨੂੰਨ ਸਵਾਰ ਹੋਇਆ ਹੋਵੇ। ਇਸੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਆਉਂਦੇ ਦਿਨਾਂ ਦੇ ਵਿੱਚ ਆਪਾਂ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਮਹੀਨੇ ਦੇ ਵਿੱਚ ਆਪਾਂ ਸਾਰਿਆਂ ਨੇ ਵੱਖ-ਵੱਖ ਰੂਪ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਕੱਠੇ ਹੋਣਾ ਹੈ, ਆਪਣੇ ਪ੍ਰੋਗਰਾਮ ਵੀ ਕਰਨੇ ਨੇ, ਨਿੱਜੀ ਪ੍ਰੋਗਰਾਮ। ਸੋ ਉਹਨਾਂ ਤੇ ਕੋਈ ਇਸ ਤਰ੍ਹਾਂ ਦੀ ਪਰਛਾਈ ਨਾ ਪਵੇ, ਉਹਨਾਂ ਤੇ ਕੋਈ ਇਸ ਤਰ੍ਹਾਂ ਦੇ ਬੰਦੇ ਦਾ ਪਰਛਾਵਾਂ ਨਾ ਪਵੇ, ਇਹ ਵੀ ਆਪਾਂ ਥੋੜ੍ਹਾ ਜਿਹਾ ਸੁਚੇਤ ਰਹਿਣਾ ਸਾਰਿਆਂ ਨੇ। ਨਾਲ ਜੁੜਦੇ ਹਾਂ ਰਾਜ ਕਰਮਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਤੋਰਦੇ ਹਾਂ ਚਰਚਾ ਨੂੰ ਅੱਗੇ। ਰਾਜ ਕਰਮਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਬਿਲਕੁਲ ਪ੍ਰਵੀਨ ਜੀ, ਜਿਹੜੀ ਗੱਲ ਤੁਸੀਂ ਕਰ ਰਹੇ ਆ ਵੀ ਜਿਹੜਾ ਮੇਨ ਦੇ ਵਿੱਚ ਵਾਪਰੀ ਆ ਤੇ ਇਹ ਗੋਲੀਕਾਂਡ ਨੂੰ ਅੰਜਾਮ ਦੇਣ ਵਾਲਾ ਕੋਈ ਹੋਣ ਨਹੀਂ, ਫੌਜ ਦੇ ਨਾਲ ਜੁੜਿਆ ਹੋਇਆ ਬੰਦਾ ਜੀ, ਜਿਹੜਾ ਉਹ ਦੱਸਿਆ ਜਾਂਦਾ ਰੋਬਰਟ ਜਿਸ ਦਾ ਨਾਮ ਆ, ਅਜੇ ਤੱਕ ਲੱਭਾ ਤਾਂ ਨਹੀਂ ਆ। ਹਾਂਜੀ, ਉਸ ਦੀ ਭਾਲ ਜਿਹੜੀ ਉਹ ਹੋ ਜਾ ਰਹੀ ਆ ਕਿਉਂਕਿ ਉਹ ਲਾ ਐਨਫੋਰਸਮੈਂਟ ਦੇ ਵਿੱਚ ਕਾਈਂਡ ਆਫ ਰਿਹਾ ਆ, ਫੌਜ 'ਚ ਰਿਹਾ। ਹਾਂਜੀ, ਤੇ ਉਹਨੂੰ ਲੁਕਣਾ ਛਿਪਣਾ ਭੱਜਣਾ ਵੀ ਜਿਹੜਾ ਆਉਂਦਾ ਉਹਦੇ ਹੈਗਾ ਆ, ਉਹਦੇ ਕੋਲ ਆ, ਉਹਨੂੰ ਆਉਂਦਾ ਆ ਤੇ ਇਸ ਲਈ ਉਹ ਵਨ ਸਟੈਪ ਅਹੈਡ ਚੱਲ ਰਿਹਾ ਹੈ ਜੀ ਲਾ ਐਨਫੋਰਸਮੈਂਟ ਤੋਂ। ਕੱਲ ਦਾ ਇਹਨੇ 2 ਥਾਵਾਂ ਦੇ ਉੱਤੇ ਜਾ ਕੇ 2-3 ਥਾਵਾਂ ਦੇ ਉੱਤੇ ਜਿਹੜਾ ਗੋਲੀਕਾਂਡ ਨੂੰ ਅੰਜਾਮ ਦਿੱਤਾ। ਹਾਂਜੀ, ਅਨੇਕਾਂ ਹੀ ਲੋਕਾਂ ਨੂੰ 1.5 ਦਰਜਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਜੇ ਵੀ ਕਈ ਲੋਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ। ਉਹ ਕ੍ਰਿਟੀਕਲੀ ਇੰਜਰਡ ਨੇ, ਕਈਆਂ ਨੂੰ ਚਲੋ ਛੁੱਟੀ ਵੀ ਮਿਲ ਗਈ ਜਿਨ੍ਹਾਂ ਦਾ ਬਚਾਅ ਹੋ ਗਿਆ, ਪਰ 18 ਲੋਕ ਤਾਂ ਚਲੇ ਹੀ ਗਏ। ਜੀ ਉਹਨਾਂ ਦੀ ਜਾਨ ਜਿਹੜੀ ਆ ਉਸ ਬੰਦੇ ਨੇ ਲੈ ਲਈ ਆ। 2 ਵੀਕ ਪਹਿਲਾਂ ਪ੍ਰਵੀਨ ਜੀ ਦੱਸਿਆ ਜਾਂਦਾ ਇਸ ਰੋਬਰਟ ਦੇ ਬਾਰੇ ਵੀ ਇਹ ਮਾਨਸਿਕ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਗਿਆ ਸੀਗਾ, ਜਾਂ ਮਤਲਬ ਡਾਕਟਰ ਦੇ ਕਹਿ ਲਓ ਵੀ ਸੰਪਰਕ ਸੀਗਾ, ਵੀ ਉਹ ਠੀਕ ਨਹੀਂ ਸੀ ਮੈਂਟਲੀ। ਕੁਝ ਕਾਨੂੰਨ ਅਜਿਹੇ ਨੇ ਵੱਖ-ਵੱਖ ਸੂਬਿਆਂ 'ਚ ਜਿਹੜੇ ਜਦੋਂ ਇੱਦਾਂ ਦੀ ਸਥਿਤੀ ਆਉਂਦੀ ਆ, ਜੇ ਉਹਨਾਂ ਦੇ ਕੋਲ ਹਥਿਆਰ ਹੁੰਦੇ ਆ, ਜੋ ਕਾਨੂੰਨ ਆਖਦਾ ਆ ਵੀ ਉਹਨਾਂ ਨੂੰ ਲੈ ਲਿਆ ਜਾਣਾ ਚਾਹੀਦਾ, ਉਹ ਇੱਕ ਦੂਜੇ ਤੋਂ ਉਹਨਾਂ ਨੂੰ ਵੱਖ ਕਰ ਦਿੱਤਾ ਜਾਂਦਾ ਹੈ। ਠੀਕ ਹੈ, ਪਰ ਇੱਥੇ ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕੀ ਕਾਰਨ ਆ, ਪਰ ਉਸ ਨੂੰ ਉਹਦੇ ਹਥਿਆਰਾਂ ਦੇ ਨਾਲ ਉਹ ਅਲੱਗ ਨਹੀਂ ਕੀਤਾ ਗਿਆ, ਜਦੋਂ ਉਹਨੂੰ ਪਤਾ ਸੀਗਾ ਵੀ ਇਹ ਮਾਨਸਿਕ ਤੌਰ ਦੇ ਉੱਤੇ ਬਿਮਾਰ ਆ ਗਿਆ। ਉਹ ਤੋਂ ਬਾਅਦ ਹੁਣ 2 ਵੀਕਾਂ ਬਾਅਦ ਉਹਨੇ ਜਿਹੜਾ ਇਹ ਕਦਮ ਚੱਕਤਾ, ਇਹਨੇ ਇਹ ਕਾਂਡ ਨੂੰ, ਗੋਲੀਕਾਂਡ ਨੂੰ, ਮਲਟੀਪਲ ਗੋਲੀਕਾਂਡ ਨੂੰ ਅੰਜਾਮ ਦੇ ਦਿੱਤਾ ਆ। ਹੁਣ ਇਸ ਨੂੰ ਲੱਭ ਰਹੇ ਆ। 16 ਬੰਦੇ, 2 ਜਿਹੜੀਆਂ ਔਰਤਾਂ ਆ ਜਿਸ ਦੇ ਵਿੱਚ ਮਾਰੇ ਗਏ ਆ। 14 ਤੋਂ 76 ਸਾਲ ਦੀ ਉਮਰ ਵਰਗ ਦੇ ਦਰਮਿਆਨ ਜਿਹੜੇ ਵਿਕਟਮ ਆ, 18 ਵਿਕਟਮ ਆ, ਉਹ ਦੱਸੇ ਜਾ ਰਹੇ ਆ ਤੇ ਸਰਚ ਜਿਹੜੀ ਉਹ ਇਸ ਟਾਈਮ ਕੰਟੀਨਿਊ ਕੀਤੀ ਜਾ ਰਹੀ ਵੀ ਕਿੱਥੇ ਹੈਗਾ ਆ। ਲਾਈਫ ਸਟਾਈਲ ਦੀ ਅਕਸਰ ਗੱਲ ਕਰਦੇ ਆ ਆਪਾਂ, ਤੇ ਇਹਦੇ ਵਿੱਚ ਕਾਈਂਡ ਆਫ ਜਿਹੜਾ ਇਹ ਮੈਂਟਲ ਜਿਹੜੀ ਸਥਿਤੀ ਹੈ ਲਾਈਫ ਸਟਾਈਲ ਦੇ ਨਾਲ ਹੀ ਜੁੜਦੀ ਹੈ। ਵੀ ਇਹ ਬੰਦਾ ਕੀ ਹੋਇਆ, ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਤੋਂ ਪੀੜਿਤ ਸੀ, ਜਾਂ ਉਹਦਾ ਡਿਪਰੈਸ਼ਨ ਦਾ ਸ਼ਿਕਾਰ ਸੀ, ਜਾਂ ਕੀ ਸੀਗਾ, ਉਹ ਇਹ ਵੱਖਰੀ ਗੱਲ ਆ ਵੀ ਉੱਥੇ ਕਿੱਦਾਂ ਪਹੁੰਚਿਆ, ਉਹ ਆਪਾਂ ਗੱਲਬਾਤ ਕਰ ਸਕਦੇ ਹਾਂ ਆਮ ਆਪਣੇ ਜਨਰਲ ਇੱਕ ਵਿਊਜ਼ ਦੇ ਵਿੱਚੋਂ, ਵੀ ਕਿਉਂ ਬੰਦਾ ਅਜਿਹੇ ਤੱਕ ਜਿਹੜਾ ਉਹ ਪਹੁੰਚ ਰਿਹਾ ਹੈਗਾ, ਚੱਕਰ ਕੀ ਜਿਹੜਾ ਇੰਨਾ ਵੱਡਾ ਜਿਹੜਾ ਉਹ ਹੋ ਰਿਹਾ। ਇਹ ਤਾਂ ਬਹੁਤ ਵੱਡੀ ਘਟਨਾ ਇਸਨੇ ਅੰਜਾਮ ਦੇ ਦਿੱਤਾ। ਕੱਲ ਪਰਸੋਂ ਦੀ ਖਬਰ ਉਹ ਓਕਲੈਂਡ ਦੀ ਆ। ਬੀਬੀ ਇੱਕ ਜਾ ਰਹੀ ਸੀ, ਐਗਜ਼ਿਟ ਲੈਣ ਲੱਗੀ ਸੀ, ਠੀਕ ਹੈ ਜੀ, ਉਹਦੇ ਮੂਹਰਿਓਂ ਦੀ ਕੋਈ ਇੱਕ ਜਾਣਾ ਤੇਜ਼ੀ ਦੇ ਨਾਲ ਉਹਨੇ ਗੱਡੀ ਵਾੜ ਕੇ ਤੇ ਉਹਨੇ ਵੀ ਕਰ ਦਿੱਤਾ। ਉਹਨੂੰ ਲੱਗਾ ਵੀ ਆਹ ਕੀ ਮਤਲਬ ਇਹ ਹਰਕਤ ਚੰਗੀ ਨਹੀਂ, ਉਹਨੇ ਹੌਂਕ ਕਰ ਦਿੱਤਾ। ਵੀ ਅਕਸਰ ਕਹਿੰਦੇ ਵੀ ਤੁਸੀਂ ਰੂਡ, ਵੀ ਇਹ ਤੂੰ ਕਿਉਂ ਕੀਤਾ, ਵੀ ਮੇਰੀ ਵੀ ਜਾਨ ਖਤਰੇ 'ਚ ਪਾ ਰਹੇ। ਨਾਲ ਉਹਦੀ 10 ਸਾਲ ਦੀ ਸ਼ਾਇਦ ਬੱਚੀ ਸੀਗੀ। ਉਹ ਅੱਗੇ ਜਾ ਕੇ ਉਹ ਬੰਦਾ ਉਹਦਾ ਪਿੱਛਾ ਕਰਦਾ ਹੈ, ਉਹਨੂੰ ਰੋਕਦਾ ਹੈ, ਕਿਤੇ ਰੋਕਦਾ, ਉਤਰ ਰਿਹਾ, ਇਹ ਵੀ ਰੋਕਦੀ ਹੈ ਵੀ ਖੌਰੇ ਪਤਾ ਨਹੀਂ ਇਹਨੇ ਗੱਲ ਕਰਨੀ ਹੈ ਕੀ ਆ। ਉਹ ਅੱਗੋਂ ਗੋਲੀਆਂ ਚਲਾ ਦਿੰਦਾ, ਉਹ ਬੀਬੀ ਦੇ ਗੋਲੀਆਂ ਵੱਜ ਜਾਂਦੀਆਂ, ਬੱਚੀ ਜਿਹੜੀ ਉਹਦਾ ਚਲੋ ਬਚਾਅ ਹੋ ਜਾਂਦਾ ਹੈ।
ਹੁਣ ਕਿੱਥੇ ਪਹੁੰਚ ਗਈ ਹੈ ਮੈਂਟਲ ਦੀ ਸਥਿਤੀ ਹੈ ਨਾ। ਜੀ ਬਿਲਕੁਲ। ਇੰਨਾ ਜ਼ਿਆਦਾ ਗੁੱਸਾ ਲੋਕਾਂ 'ਚ ਭਰਿਆ ਫਿਰਦਾ, ਇੰਨੇ ਭਰੇ ਪੀਤੇ ਤੁਰੇ ਫਿਰ ਰਹੇ ਆ ਬਿਲਕੁਲ, ਵੀ ਤੁਸੀਂ ਪਤਾ ਹੀ ਨਹੀਂ ਕੀ ਮਨਾਂ 'ਚ ਲੈ ਕੇ ਤੁਰੇ ਮਨਾਂ ਦੇ ਵਿੱਚ ਕੀ ਜਿਹੜਾ ਮਤਲਬ ਚੱਲਦੇ ਫਿਰਦੀਆਂ। ਅੱਗੇ ਤਾਂ ਆਪਾਂ ਕਹਿੰਦੇ ਸੀ ਨਾ ਵੀ ਟਰੱਕ ਚੱਲ ਰਿਹਾ ਵੀ ਭਾਰਾ ਆ ਤੇ ਇਹ ਆ ਵੀ ਚੱਲਦਾ ਫਿਰਦਾ ਮਿਸਾਈਲ, ਹੁਣ ਤਾਂ ਬੰਦੇ ਤੁਰਦੇ ਫਿਰਦੇ ਮਿਸਾਈਲ ਬੰਬ ਬਣੇ ਫਿਰਦੇ ਆ ਵੀ ਪਤਾ ਨਹੀਂ ਕਿੱਥੇ ਇਹਨੇ ਜਵਾਲਾਮੁਖੀ ਇਹਨਾਂ ਦਾ ਕਿੱਥੇ ਫਟ ਜਾਣਾ, ਕਿਹੜੀ ਚੀਜ਼ ਤੇ ਟ੍ਰਿਗਰ ਹੋ ਜਾਣਾ ਤੇ ਕਿਹੜੀ ਚੀਜ਼ ਤੋਂ ਬਾਅਦ ਚ ਉਹਨੇ ਇਸ ਕਾਂਡ ਨੂੰ ਅੰਜਾਮ ਦੇ ਦੇਣਾ। ਇਸੇ ਕਰਕੇ ਬਹੁਤ ਬੰਦੇ ਹੌਂਕ ਨੂੰ ਇਗਨੋਰ ਕਰਨ ਲੱਗ ਪਏ ਨਾ ਹੁਣ, ਕਿ ਰੋਡ ਰੇਜ ਤੋਂ ਡਰਦੇ। ਰੋਡ ਰੇਜ ਦਾ ਹੀ ਮਾਮਲਾ ਸੀਗਾ ਹਾਂਜੀ, ਰੋਡ ਰੇਜ ਦੇ ਕਰਕੇ ਨਾ ਇਹ ਇੱਕ ਦੀ ਮੈਂਟਲ ਰੇਜ ਆ, ਇੱਕ ਪਾਸੇ ਰੋਡ ਰੇਜ ਆ ਤੇ ਹੈ ਸਥਿਤੀ ਦੋਨੋਂ ਹੀ ਜੁੜੀ ਦਿਮਾਗਾਂ ਦੇ ਨਾਲ। ਸੋ ਆਪਾਂ ਨੂੰ ਆਪਣੇ ਦਿਮਾਗ ਨੂੰ ਮੈਂਟਲ ਜਿਹੜੀ ਸਥਿਤੀ ਆ ਉਸ ਨੂੰ ਬਹੁਤ ਹੀ ਸ਼ਾਂਤ ਚਿੱਤ ਰੱਖਣ ਦੀ ਜਿਹੜੀ ਜ਼ਰੂਰਤ ਆ। ਦੁਨੀਆ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਸਟ੍ਰੈਸ ਜ਼ਿੰਦਗੀਆਂ ਦੇ ਵਿੱਚ ਚੱਲ ਰਹੇ ਨੇ ਬਿਲਕੁਲ ਹੈਗੇ ਆ, ਇਹ ਆਉਂਦੇ ਹੀ ਰਹਿਣੇ ਆ। ਇਹ ਤਾਂ ਹੈ ਨਹੀਂ ਵੀ ਆਪਾਂ ਸਾਰਿਆਂ ਨੂੰ ਨਵੇਂ ਆਉਣੇ ਸ਼ੁਰੂ ਹੋਏ ਆ। ਹਾਂਜੀ ਸਟ੍ਰੈਸ ਤਾਂ ਦੁਨੀਆ ਨੂੰ ਪਹਿਲਾਂ ਵੀ ਸੀ, ਆਪਣੀਆਂ ਪਹਿਲੀਆਂ ਪੀੜ੍ਹੀਆਂ ਨੂੰ ਵੀ ਹੋਏ ਹੋਣਗੇ, ਉਹ ਤੋਂ ਪਹਿਲੀਆਂ ਪੀੜ੍ਹੀਆਂ ਨੂੰ ਵੀ ਹੋਏ ਹੋਣਗੇ। ਉਹ ਤਾਂ ਉਹ ਪੀੜ੍ਹੀਆਂ ਹੈ ਜਿਨ੍ਹਾਂ ਨੇ 2 ਵਰਲਡ ਵਾਰਾਂ ਵੀ ਲੜ ਲਈਆਂ ਬਿਲਕੁਲ। ਹੋਰ ਉਸ ਦੇ ਦਰਮਿਆਨ ਕਿੰਨੀਆਂ ਜਿਹੜੇ ਯੁੱਧ ਜਿਹੜੇ ਉਹ ਲੜ ਲਏ। ਤੇ ਹੁਣ ਕੀ ਹੋ ਰਿਹਾ, ਬਗੈਰ ਕਿਸੇ ਯੁੱਧ ਤੋਂ, ਬਗੈਰ ਕਿਸੇ ਲੜਾਈ ਤੋਂ ਇੱਕ ਦੂਜੇ ਦੁਨੀਆ ਉਹੀ ਅੱਕੀ ਫਿਰਦੀ। ਸੋ ਇਹ ਆਪਾਂ ਨੂੰ ਇੱਕ ਤਾਂ ਇਹ ਆ ਵੀ ਭਾਈ ਸਤਰਕ ਰਹਿਣਾ ਚਾਹੀਦਾ ਆ। ਹਾਂਜੀ, ਅੱਜ ਕੱਲ ਦੇ ਹਾਲਾਤ ਇਦਾਂ ਦੇ ਬਣੇ ਪਏ ਆ ਪ੍ਰਵੀਨ ਜੀ ਵੀ ਬੰਦਾ ਇੰਜੋਏ ਵੀ ਕਰਨ ਜਾਂਦਾ ਨਾ ਕਿਸੇ ਪਾਸੇ, ਉਹ ਬੈਕ ਆਫ ਦਾ ਸ਼ੋਲਡਰ ਜਿੱਦਾਂ ਨਾ ਮੋਢੇ ਤੋਂ ਪਿੱਛੇ ਐ ਵੇਂਦਾ ਪਤਾ ਨਹੀਂ ਕੀ ਹੋ ਰਿਹਾ। ਤੁਸੀਂ ਕੌਨਸ਼ੀਅਸਲੀ ਤੇ ਅਨਕੌਨਸ਼ੀਅਸਲੀ ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨਾਲ ਜੁੜਿਆ ਹੀ ਰਹਿੰਦਾ, ਟੁੱਟਦੇ ਨਹੀਂ ਉਹ ਇੰਜੋਏ ਵਾਲੇ। ਇਹੀ ਡਰ ਚ ਰਹਿੰਦਾ ਵੀ ਜੇ ਕੋਈ ਬੰਦਾ ਹੈ ਜਾਂ ਬੁੜੀ ਆ ਜਾਂ ਕੋਈ ਵੀ ਆ ਇਨਸਾਨ, ਕੋਈ ਵੀ ਆ, ਹਾਂਜੀ, ਉਹ ਜੇ ਕੋਈ ਕਿਤੇ ਜਾ ਰਿਹਾ ਨਾ ਅੱਜ ਕੱਲ ਇਹ ਸੋਚ ਰਿਹਾ ਵੀ ਭਰਾਵਾ ਭੱਜਣਾ ਕਿੱਧਰਲੇ ਪਾਸੇ ਆ, ਜੇ ਰੱਬ ਨਾ ਕਰੇ ਕਿਤੇ ਕੁਛ ਇਦਾਂ ਦਾ ਹੋ ਜਾਂਦਾ ਹੈ। ਸੋ ਇਹਨੇ ਬੌਧਿਕ ਵਿਕਾਸ ਕੀ ਹੋਣ ਦੇਣਾ ਬਿਲਕੁਲ। ਨਿਆਣਿਆਂ ਨੂੰ ਹੁਣ ਇਹ ਡਰਿਲਾਂ ਤਾਂ ਕਰਾਈਆਂ ਜਾ ਰਹੀਆਂ ਆ ਵੀ ਭਾਈ ਜੇ ਗੋਲੀ ਚਲਾਉਣ ਵਾਲਾ ਆ ਗਿਆ ਤਾਂ ਤੁਸੀਂ ਕਿੱਦਾਂ ਲੁਕਣਾ, ਕਿੱਦਾਂ ਬਚਾਉਣਾ। ਉਹ ਕਿੱਥੇ ਨਿਆਣਪੁਣਾ ਰਹਿ ਜਾਊਗਾ ਉਹਨਾਂ 'ਚ, ਨਹੀਂ ਰਹਿੰਦਾ ਬਿਲਕੁਲ। ਆਮ ਜ਼ਿੰਦਗੀ ਦੇ ਵਿੱਚ ਇਹ ਇਸ ਟਾਈਮ ਜਿਹਨੂੰ ਕਹਿੰਦੇ ਨਾ ਘੋਰ ਕਲਯੁੱਗ ਦਾ ਸਮਾਂ ਅਕਸਰ ਆਪਾਂ ਸੁਣਦੇ ਆ ਹਨਾ ਵੀ ਬਹੁਤ ਸਾਰੇ ਧਾਰਮਿਕ ਲੋਕਾਂ ਤੋਂ ਇਹ ਜਿਹੜੇ ਸ਼ਬਦ ਸੁਣਿਆ ਆ, ਉਹ ਮਿਲਾਦਾ ਵੀ ਪਹਿਲੋਂ ਤਾਂ ਸੁਣਦੇ ਸੀਗੇ, ਹੁਣ ਵੀ ਉਹੀ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਉਹ ਇੱਕ ਕਹਾਵਤ ਆ ਨਾ, ਉਹ ਕਹਿੰਦੇ ਵੀ ਜਦੋਂ ਬੀਬੀਆਂ ਦੇ ਵਿਰੁੱਧ ਜ਼ਿਆਦਾ ਕ੍ਰਾਈਮ ਵਧਿਆ ਸੀ ਤਾਂ ਉਹ ਕਹਿੰਦੇ ਵੀ ਆਪਣੀ ਬੱਚੀ ਨੂੰ ਨਾ ਦੱਸੋ, ਧੀ ਨੂੰ ਨਾ ਸਮਝਾਓ ਕਿ ਕੀ ਪਹਿਨਣਾ ਤੇ ਕਿਵੇਂ ਪਹਿਨਣਾ, ਆਪਦੇ ਮੁੰਡੇ ਨੂੰ ਦੱਸੋ ਕਿ ਕਿਵੇਂ ਲੋਕਾਂ ਨਾਲ ਟਰੀਟ ਸਹੀ ਕਰਨਾ। ਜੇ ਸਾਰਾ ਮੁਆਸ਼ਰਾ ਹੀ ਇਸ ਤਰ੍ਹਾਂ ਦਾ ਹੋ ਜਾਊਗਾ ਤੇ ਫਿਰ ਆਪੇ ਹੀ ਬੀਬੀਆਂ ਪ੍ਰਤੀ ਜੋ ਹਿੰਸਾ, ਜੋ ਜੁਰਮ ਆ ਉਹ ਘਟ ਜਾਊਗਾ ਨਾ, ਜੇ ਆਪਾਂ ਸਾਰੇ ਇਸ ਤਰ੍ਹਾਂ ਦੀ ਸੋਚਣ ਲੱਗ ਪਈਏ। ਪਰ ਗੱਲ ਮੈਂ ਤੁਹਾਡੀ ਗੱਲ ਤੋਂ ਹੈਰਾਨ ਆ ਰਾਜਕਰਮੀ ਸਿੰਘ ਜੀ, ਕੀ ਗੱਲ ਜੁੜੀ ਹੈ ਸਾਰੀ ਲਾਅ ਐਂਡ ਆਰਡਰ ਦੇ ਨਾਲ, ਕਾਨੂੰਨ ਦੀ ਸਥਿਤੀ ਦੇ ਨਾਲ, ਜਾਂ ਕਾਨੂੰਨ ਦੇ ਡਰ ਭੈ ਦੇ ਨਾਲ, ਜਾਂ ਲੋਕਾਂ ਦੀ ਮੈਂਟਲ ਹੈਲਥ ਨਾਲ। ਪਰ ਇੱਕ 5 ਸਾਲ ਦੇ ਬੱਚੇ ਦਾ ਕੀ ਕਸੂਰ ਹੈ, ਇੱਕ 4 ਸਾਲ ਦੇ ਬੱਚੇ ਦਾ ਕੀ ਕਸੂਰ ਹੈ ਕਿ ਅਸੀਂ ਉਹਨੂੰ ਇਹ ਕਿਵੇਂ ਨਾ ਕਿਵੇਂ ਇਹਨਾਂ ਚੀਜ਼ਾਂ 'ਚ ਇਨਵੋਲਵ ਕਰ ਰਹੇ ਹਾਂ। ਜਦੋਂ ਉਹਨੂੰ ਕਿਹਾ ਗਿਆ ਕਿ ਭਾਈ ਬਾਹਰੋਂ ਗੋਲੀਆਂ ਚੱਲਣਗੀਆਂ ਤੇ ਤੂੰ ਲੁਕਣਾ ਵਾ, ਅਕਸਰ ਸੁਣਦੇ ਸੀ ਆਪਾਂ ਕਿ ਸਕੂਲ 'ਚ ਡਰਿਲ ਕਰਾਈ ਜਾਂਦੇ ਕਿ ਜਦੋਂ ਅੱਗ ਲੱਗਦੀ ਹੈ, ਭੁਚਾਲ ਆ ਗਿਆ, ਹਾਂਜੀ, ਅੱਗ ਲੱਗਦੀ ਹੈ, ਹਾਂਜੀ, ਤਾਂ ਤੁਸੀਂ ਉੱਧਰ ਜਾਣਾ। ਪਰ 5-6 ਸਾਲ ਦੇ ਬੱਚੇ ਨੂੰ ਤੁਸੀਂ ਕਹਤਾ ਕਿ ਯਾਰ ਤੁਹਾਡੇ ਤੇ ਤਾਂ ਗੋਲੀ ਚੱਲ ਸਕਦੀ ਹੈ, ਤੁਸੀਂ ਭੱਜੋ, ਲੁਕੋ। ਉਹ ਕੈਸੇ ਟਰੌਮੇ ਦੇ ਵਿੱਚੋਂ ਨਿਕਲਦਾ ਹੋਊਗਾ, ਘਰੇ ਜਾ ਕੇ ਉਹਦੇ ਮਨ 'ਚ ਕਿੰਨੇ ਸਵਾਲ ਆਉਂਦੇ ਹੋਣਗੇ। ਹੁਣ ਉਸ ਤੋਂ ਬਾਅਦ ਕਿਉਂਕਿ ਆਪਾਂ ਦੁਨੀਆ ਇਹੋ ਜਿਹੀ 'ਚ ਰਹਿੰਦੇ ਆ, ਹਾਂਜੀ, ਚਾਹੇ ਕੋਈ ਉਹਦੇ ਵਿੱਚ ਚੰਗੀ ਚੀਜ਼ ਹੈ, ਚਾਹੇ ਕੋਈ ਮਾੜੀ ਚੀਜ਼ ਆ, ਉੱਥੇ ਲਾਭਕਾਰੀਆਂ ਨੇ ਜਿਹੜਾ ਉਹਦਾ ਲਾਭ ਲੈਣ ਦੀ ਕੋਸ਼ਿਸ਼ ਕਰਨੀ ਆ। ਹੁਣ ਬੈਗ ਵੇਚਦੇ ਆ ਬੁਲੇਟ ਪ੍ਰੂਫ, ਹਾਂਜੀ, ਦੇਖ ਲਓ ਤੁਸੀਂ ਵੀ ਨਿਆਣੇ ਨੂੰ ਘਰੇ ਹੁਣ ਇਹ ਸਿਖਾਉਣਾ ਪੈ ਰਿਹਾ ਹੈ ਜਾਂ ਇਹ ਚੀਜ਼ਾਂ ਕਰਨੀਆਂ ਪੈ ਰਹੀਆਂ ਵੀ ਜੇ ਇਦਾਂ ਹੋ ਜਾਏ ਤਾਂ ਭਾਈ ਬੈਗ ਦੇ ਪਿੱਛੇ ਆਪਣੇ ਇਦਾਂ ਲੁਕ ਜਾਓ। ਹਾਂ, ਤੇ ਜੇ ਤੁਹਾਡਾ ਬੱਚਾ ਬੁਲੇਟ ਪ੍ਰੂਫ ਬੈਗ ਪਾ ਕੇ ਸਕੂਲ 'ਚ ਜਾ ਰਿਹਾ, ਤੁਸੀਂ ਕੈਸੀ ਸੁਸਾਇਟੀ 'ਚ ਰਹਿ ਰਹੇ ਹੋ? ਤੁਸੀਂ ਕੋਈ, ਹਾਂਜੀ, ਤੁਸੀਂ ਕੋਈ ਉੱਥੇ ਰਹਿ ਰਹੇ ਹੋ ਜਿੱਥੇ ਸਿਵਲ ਵਾਰ ਦੀ ਕੰਡੀਸ਼ਨ ਹੈ, ਜਿੱਥੇ ਸਿਵਲ ਵਾਰ ਲੱਗੀ ਹੋਈ। ਗਾਜ਼ਾ ਵਾਲਿਆਂ ਨੂੰ ਪੁੱਛ ਕੇ ਦੇਖ ਲਓ ਕੀ ਹੋ ਰਿਹਾ, ਇਜ਼ਰਾਈਲ ਵਾਲਿਆਂ ਨੂੰ ਪੁੱਛ ਕੇ ਦੇਖ ਲਓ ਉੱਥੇ ਕੀ ਹੋ ਰਿਹਾ, ਹਾਂਜੀ, ਮਿਡਲ ਈਸਟ ਦੇ ਹੋਰ ਸੀਰੀਆ ਵਾਲਿਆਂ ਨੂੰ ਪੁੱਛ ਕੇ ਦੇਖ ਲਓ, ਯਮਨ ਵਾਲਿਆਂ ਨੂੰ ਪੁੱਛ ਕੇ ਦੇਖ ਲਓ, ਯੂਕਰੇਨ ਵਾਲਿਆਂ ਨੂੰ ਪੁੱਛ ਕੇ ਦੇਖ ਲਓ ਵੀ ਇੱਥੇ ਹੋ ਕੀ ਰਿਹਾ ਹੈ। ਵੀ ਆਪਾਂ ਨੂੰ ਭਾਈ ਆਪਣੇ ਮੈਂਟਲੀ ਤੌਰ ਤੇ ਬਹੁਤ ਭਿਆਨਕ ਸਥਿਤੀ ਦੇ ਵਿੱਚੋਂ ਆਪਾਂ ਲੰਘ ਰਹੇ। ਆਪਾਂ ਕੱਲ ਪਰਸੋਂ ਹੀ ਗੱਲ ਕਰਦੇ ਸੀਗੇ, ਹਾਂਜੀ, ਜਿਹੜੀ ਮੈਟਾ ਦੇ ਉੱਤੇ ਕੇਸ ਨੂੰ ਜਿਹੜਾ ਉਹ ਲੈ ਕੇ, ਇਹ ਸਾਰੀਆਂ ਚੀਜ਼ਾਂ ਰਲੀਆਂ ਹੀ ਆ ਕਿਤੇ ਨਾ ਕਿਤੇ। ਇਹ ਜੇ ਤੁਸੀਂ ਤਾਰਾਂ ਇਹਨਾਂ ਨੂੰ ਫੋਲੋ ਕਰੋਗੇ, ਪਿੱਛੇ ਨੂੰ ਜਾਓਗੇ, ਇੱਕ ਦੂਜੇ ਦੇ ਨਾਲ ਮਿਲਦੀਆਂ। ਅੱਜ ਦੁਨੀਆ ਦੇ ਵਿੱਚ ਸਥਿਤੀ ਮਾਨਸਿਕ ਤੌਰ ਦੇ ਉੱਤੇ ਕਿਉਂ ਜਿਹੜੀ ਹੋਈ ਆ, ਕੋਈ ਸਟ੍ਰੈਸ ਨੂੰ ਕਹਿ ਦੂਗਾ, ਕੋਈ ਘਰੇਲੂ ਮੁਸ਼ਕਿਲਾਂ ਨੂੰ ਕਹਿ ਦੂਗਾ, ਕੋਈ ਫਾਈਨੈਂਸ਼ੀਅਲ ਮੁਸ਼ਕਿਲਾਂ ਨੂੰ ਜਿਹੜਾ ਉਹ ਕਹਿ ਦੂਗਾ। 1920 ਦੇ ਦਹਾਕੇ ਦੇ ਵਿੱਚ ਅਮਰੀਕਾ 'ਚ ਸਭ ਤੋਂ ਭਿਆਨਕ ਰਿਸੈਸ਼ਨ ਆਇਆ ਸੀ ਜੀ।
ਉਦੋਂ ਲੋਕਾਂ ਨੇ ਬਾਹਰ ਲਿਖ ਕੇ ਲਾਇਆ ਸੀ ਵੀ ਸਾਡੇ ਨਿਆਣੇ ਵਿਕਾਊ ਆ, ਵੀ ਰੋਟੀ ਨਹੀਂ ਹੈਗੀ, ਨਿਆਣੇ ਵਿਕਾਊਗਾ, ਲੈ ਲਓ ਤੇ ਸਾਨੂੰ ਰੋਟੀ ਪਾਣੀ ਦਾ ਜੁਗਾੜ ਜਿਹੜਾ ਉਹ ਕਰ ਦਿਓ। ਉਦੋਂ ਨਾ ਲੋਕਾਂ ਨੇ ਇੱਕ ਦੂਜੇ ਨੂੰ ਇਦਾਂ ਮਾਰਿਆ, ਜਦੋਂ ਹਾਹਾਕਾਰ ਜਿਹੜੀ ਉਹ ਮਚੀ ਪਈ ਸੀ ਵੀ ਕਿਸੇ ਨੂੰ ਖਾਣ ਦੇ ਲਾਲੇ ਸੀ। ਹੁਣ ਤਾਂ ਕੋਈ ਖਾਣ ਦੇ ਲਾਲੇ ਨਹੀਂ, ਬਥੇਰੀ ਸਰਕਾਰਾਂ ਪੈਸੇ ਦਿੰਦੀਆਂ। ਹਾਂ ਬਿਲਕੁਲ। ਹੁਣ ਕੈਲੀਫੋਰਨੀਆ 'ਚ ਨਵਾਂ ਰੂਲ ਲਾ ਰਿਹਾ ਆ ਹਾਂਜੀ ਵੀ ਜੇ ਕੋਈ ਹੋਮਲੈਸ ਆ ਤੇ ਜੇ ਉਹ ਮੈਂਟਲ ਉਹਦੀ ਕੋਈ ਸਥਿਤੀ ਮਾੜੀ ਆ ਤੇ ਉਹਨੂੰ ਭਾਈ ਇਲਾਜ ਕਰਾਉਣਾ ਹੀ ਪੈਣਾ। ਅੱਛਾ, ਸਟੇਟ ਕਰਵਾਓ, ਸਟੇਟ ਜਿਹੜੀ ਉਹ ਕਰੂਗੀ ਵੀ ਉਹ ਕਰਾਉਣਾ ਹੀ ਪੈਣਾ। ਹੁਣ ਤਾਂ ਮੁੱਕਰ ਨਹੀਂ ਸਕਦੇ ਕੋਈ। ਕਿਤੇ ਨਾ ਕਿਤੇ ਇਸ ਪੱਖ ਤੋਂ ਚੰਗੀ ਗੱਲ ਆ ਵੀ ਭਰਾਵਾ ਕੱਲ ਨੂੰ ਕੋਈ ਉਹ ਹੋਰ ਗੋਲੀ ਕਾਂਡ ਜਾਂ ਏਦਾਂ ਦੇ ਕੋਈ ਬੇਵਕੂਫ ਹਰਕਤ ਨਾ ਕਰ ਦੇਵੇ, ਹਾਂਜੀ, ਵੀ ਜਿਹਦੇ ਵਿੱਚ ਆਮ ਲੋਕਾਂ ਦਾ ਜਿਹੜੀ ਜ਼ਿੰਦਗੀ ਆ ਉਹ ਹੋਵੇ। ਹਰ ਇੱਕ ਚੀਜ਼ ਜਿਹੜੀ ਉਹ ਨਾ ਇੱਕ ਆਪਣੇ ਸ਼ੋਅ ਦੇ ਵਿੱਚ ਕਾਲਰ ਵੀ ਆਏ ਸੀ ਰਾਜਕਰਮੀ ਸਿੰਘ ਜੀ, ਤੁਹਾਨੂੰ ਯਾਦ ਹੋਣਾ, ਦੰਦ ਲਵਾਉਣ ਵਾਸਤੇ ਜੇਲ੍ਹ ਦੇ ਵਿੱਚ ਲੋਕ ਜੇਲ੍ਹ ਨੂੰ ਯੂਜ਼ ਕਰਦੇ ਸੀ, ਫੈਸਿਲਿਟੇਟ ਕਰਨ ਵਾਲੀ ਗੱਲ ਸੀਗੀ। ਬਾਹਰ ਹੁਣ ਕਹਿੰਦੇ ਆ ਵੀ ਮਹਿੰਗੀ ਬੜੀ ਹੈ ਇੰਸ਼ੋਰੈਂਸ, ਕੰਮ ਕੋਈ ਪੁੱਠਾ ਕਰੋ, ਅੰਦਰ ਜਾਓ ਤੇ ਅੰਦਰ ਜਾ ਕੇ ਦੰਦ ਲਵਾਉਣ ਚੱਲ ਜਾਓ। ਮਤਲਬ ਉਹ ਇਨਫੈਕਟ ਪੁਲਿਸ ਦੇ ਵਿੱਚ ਹੀ ਸੀਗੇ ਸ਼ਾਇਦ। ਹਾਂਜੀ, ਉਹ ਭੈਣ ਜੀ ਨੇ ਦੱਸਿਆ ਕਰੈਕਸ਼ਨਲ ਡਿਪਾਰਟਮੈਂਟ ਦੇ ਵਿੱਚ ਸੀਗਾ, ਉਹਨਾਂ ਨੇ ਦੱਸਿਆ ਸੀਗਾ ਵੀ ਇਦਾਂ ਦੇ ਹਾਲਾਤ ਵੀ ਹੈਗੇ ਲੋਕਾਂ ਦੇ, ਵੀ ਜਾਣਬੁੱਝ ਕੇ ਕ੍ਰਾਈਮ ਕਰਕੇ ਉਹ ਆ ਰਹੇ। ਚਲੋ ਉਹ ਤਾਂ ਇੱਕ ਡਿਫਰੈਂਟ ਇਸ਼ੂ ਆ, ਪਰ ਇਹ ਮੈਂਟਲ ਸਥਿਤੀ ਦੇ ਉੱਤੇ ਭਾਈ ਆਪਾਂ ਕਿੱਦਾਂ ਕਾਬੂ ਕਰੀਏ, ਇਹ ਬਹੁਤ ਜ਼ਰੂਰੀ ਆ। ਰੀਜ਼ਨ ਜਿਹੜੀ ਆਪਾਂ ਡੋਪਾਮੀਨ ਇਫੈਕਟ ਦੀ ਉਸ ਦਿਨ ਪਰਸੋਂ ਗੱਲ ਕਰਦੇ ਸੀ ਨਾ, ਹਾਂਜੀ, ਆਪਾਂ ਆਪਣੇ ਮਨ ਨੂੰ ਸ਼ਾਂਤ ਹੋਣ ਦਾ ਮੌਕਾ ਦੇ ਨਹੀਂ ਰਹੇ। ਆਪਣੇ ਆਪ ਦੇ ਨਾਲ ਖੁਦ ਜਿਹੜੇ ਆ ਇੱਕ ਦੇ ਨਾਲ ਜਿਹੜੇ ਸਵਾਲ ਜਵਾਬ ਦੇਣ ਦਾ ਮੌਕਾ ਨਹੀਂ ਦੇ ਰਹੇ। ਗੁੱਸੇ 'ਚ ਅੱਗ ਬਬੂਲੇ ਤੁਰੇ ਫਿਰਦੇ ਆ, ਮੌਕਾ ਭਾਲ ਰਹੇ ਆ ਕਿਸੇ ਨਾ ਕਿਸੇ ਦੇ ਉੱਤੇ ਆਪਣਾ ਇਹ ਜਿਹੜਾ ਆ ਇਰੀਟੇਸ਼ਨ ਗੁੱਸਾ ਜਿਹੜਾ ਉਹ ਕੱਢ ਦਈਏ। ਹਾਂਜੀ, ਅਸਲ 'ਚ ਗੁੱਸਾ ਪ੍ਰਵੀਨ ਜੀ ਇਹ ਨਹੀਂ ਆ ਕੋਈ ਚੀਜ਼ ਜਿਹੜੀ ਤੁਹਾਨੂੰ ਟ੍ਰਿਗਰ ਕਰ ਰਹੀ ਹੈ, ਤੁਸੀਂ ਉਸ ਚੀਜ਼ ਦੇ ਵਿੱਚ ਲੈਕ ਕਰ ਰਹੇ ਆ ਤੇ ਉਹ ਤੁਸੀਂ ਟ੍ਰਿਗਰ ਹੋ ਗਏ ਉਸ ਚੀਜ਼। ਗੁੱਸਾ ਜਿਹੜਾ ਉਹ ਹੋ ਗਿਆ, ਮੇ ਬੀ ਉਹ ਤੁਹਾਡੀ ਆਪਣੀਆਂ ਚੀਜ਼ਾਂ ਉਹਦੇ ਵਿੱਚ ਤੁਸੀਂ ਦੇਖਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਨੂੰ ਗੁੱਸਾ ਆ ਜਾਂਦਾ, ਯਾਰ ਮੇ ਬੀ ਅੰਦਰ ਖਾਤੇ ਵੀ ਮੈਂ ਤਾਂ ਆਪ ਇਦਾਂ ਦਾ ਵੀ ਇਸ ਚੀਜ਼ ਦਾ ਗੁੱਸਾ ਜਿਹੜਾ ਉਹ ਕੱਢ ਲਈਏ। ਬਾਕੀ ਰੈਟੋਰਿਕ ਇੰਨੇ ਕੁ ਚੱਲ ਰਹੇ ਆ, ਪ੍ਰੋਪੇਗੈਂਡਾ ਇੰਨਾ ਕੁ ਚੱਲ ਰਿਹਾ, ਇੱਕ ਦੂਜੇ ਨੂੰ ਜਾਨ ਦੇ ਦੁਸ਼ਮਣ ਬਣਾ ਰਹੇ ਆ। ਕੋਈ ਕਹਿ ਰਿਹਾ ਤੁਸੀਂ ਖੜ ਕੇ ਗੋਲੀ ਲਾ ਦਿਓ, ਮਾਰ ਦਿਓ ਤੇ ਦੇਖਿਓ ਕਿਸੇ ਨੇ ਤੁਹਾਨੂੰ ਹੱਥ ਨਹੀਂ ਲਾਉਣਾ, ਜੇ ਹੁੰਦਾ ਤੇ ਕੇਸ ਮੈਂ ਲੜੂੰਗਾ। ਬਾਅਦ ਹੁੰਦਾ ਕੀ ਹੈ, ਕੁਛ ਵੀ ਨਹੀਂ। ਕੋਈ ਪ੍ਰਵੋਕ ਹੋ ਰਿਹਾ। ਫਿਰ ਕਈ ਕਹਿੰਦੇ ਆ ਜੀ ਸਾਡੇ ਨਾਲ ਧੱਕਾ ਬਹੁਤ ਹੋਇਆ, ਜੇ ਅਸੀਂ ਇਸ ਕਰਕੇ ਲੁੱਟਾਂ ਖੋਹਾਂ ਅੱਗ ਜਨੀ ਕਰਤੀ ਤੇ ਚ ਸਾਡਾ ਨਹੀਂ ਕਸੂਰ, ਸਾਡਾ ਟਰਾਮਾ ਬਾਹਰ ਜਿਹੜਾ ਉਹ ਨਿਕਲ ਰਿਹਾ। ਭਾਈ ਇਦਾਂ ਦੇ ਫਿਰ ਕਿਵੇਂ ਜਸਟੀਫਾਈ ਕਰ ਰਹੇ ਇਹ ਤਾਂ ਲੂਪ ਕਦੀ ਟੁੱਟਣੀ ਨਹੀਂ। ਹਾਂਜੀ, ਨਹੀਂ ਟੁੱਟਣੀ, ਬਿਲਕੁਲ। ਤੇ ਇੱਕ ਸਮਾਨਤਾ ਹੋਰ ਵੀ ਰਾਜਕਰਮਵੀਰ ਸਿੰਘ ਜੀ, ਉਹ ਇਹ ਕਿ ਜਿਹੜੀ ਤੋਂ ਆਪਾਂ ਉਹਦੇ ਮੈਟਾ ਦੀ ਗੱਲ ਕਰਦੇ ਸੀਗੇ ਨਾ, ਸਮਾਨਤਾ ਬਾਜ਼ਾਰ ਦੀ ਹੈ। ਮਨੁੱਖ ਦੇ ਵਿੱਚੋਂ ਪ੍ਰੋਫਿਟ ਕਿਵੇਂ ਕੱਢਣਾ ਹੈ, ਮਨੁੱਖ ਮੰਨਦੇ ਹੀ ਨਹੀਂ ਨਾ। ਹਾਂਜੀ, ਉਹ ਤਾਂ ਹੈ ਹੀ। ਹਾਂਜੀ, ਮਤਲਬ 553 ਆ ਗਿਆ, ਉਹਨੂੰ ਰੋਕਣ ਦੇ ਲਈ ਲੋਕ ਤਾਂ ਜਦੋਜਹਿਦ ਕਰ ਰਹੇ ਆ, ਪਰ ਦੂਜੇ ਪਾਸੇ ਕੰਪਨੀ ਕਹਿੰਦੀ ਜੇ ਸਿਕਿਉਰਿਟੀ ਗਾਰਡ ਲੈਣਾ ਤਾਂ ਅਸੀਂ ਸਾਡੀ ਐਡ ਚੱਲਦੀ, ਸਾਨੂੰ ਕੰਟੈਕਟ ਕਰੋ, ਹਨਾ। ਸਕੂਲ ਵਾਲੇ ਬੈਗ, ਹਾਂਜੀ, ਮੈਂ ਉਹੀ ਗੱਲ ਤੇ ਆ ਰਿਹਾ ਸੀ ਨਾ, ਸਕੂਲ 'ਚ ਗੋਲੀਬਾਰੀ ਹੋ ਗਈ, ਇਹ ਕਹਿਣ ਦੀ ਬਜਾਏ ਕਿ ਇਹਨੂੰ ਰੋਕੋ ਜਾਂ ਕੁਛ ਕਰੋ, ਰੋਕੀਏ ਕਿੱਦਾਂ, ਸਿਰ ਕਿਵੇਂ ਜੋੜ ਗਏ, ਲਾਮਬੰਦ ਕਿਵੇਂ ਹੋਏ। ਹਾਂਜੀ, ਤੇ ਪਰ ਉਹਦੇ ਵਿੱਚੋਂ ਕੋਈ ਜਿਹੜਾ ਦਿਮਾਗ ਆ ਉਹ ਇਹ ਕਹਿ ਰਿਹਾ ਕਿ ਬਈ ਬੱਚਿਆਂ ਨੂੰ ਬੁਲਟ ਪ੍ਰੂਫ ਕਰ ਦਿਓ, ਬਸ ਉਹਨਾਂ ਨੂੰ ਗੋਲੀ ਨਾ ਲੱਗੇ, ਇਸ ਲਈ ਬੈਗ ਉਹ ਲੈ ਕੇ ਦੇ, ਗੋਲੀ ਵੱਜਣੀ ਨਹੀਂ ਅਸੀਂ ਰੋਕ ਸਕਦੇ। ਹਾਂ, ਵੀ ਕੀ ਸ਼ਦਾਈਆਂ ਹੱਥੋਂ ਉਹ ਚੀਜ਼ ਨਹੀਂ ਖੋ ਸਕਦੇ, ਜਾਂ ਉਹ ਚੀਜ਼ ਨਹੀਂ ਜਿਹੜੀ ਉਹਨਾਂ ਦੇ ਕੋਲੋਂ ਆਪਾਂ ਜਿਹੜੀ ਜਾਣੂ ਰੋਕ ਸਕਦੇ। ਹਾਂਜੀ, ਹਾਂ, ਕਿਉਂਕਿ ਬਹਾਨਾ ਘੜਿਆ ਹੈਗਾ। ਦੇਖੋ ਜੀ, ਜਿਹਨੇ ਕਰਨਾ ਉਹਨੇ ਤਾਂ ਲੈ ਹੀ ਲੈਣੀ ਹੈ ਚੀਜ਼, ਪਰ ਮੁਸ਼ਕਿਲ ਤਾਂ ਆਵੇ ਥੋੜੀ ਬਹੁਤੀ, ਤੁਹਾਨੂੰ ਔਖਿਆਈ ਹੋਵੇ, ਕੁਛ ਤਾਂ ਚੈੱਕ ਹੋਵੇ, ਕੁਛ ਤਾਂ ਔਖਿਆਈ ਜਿਹੜੀ ਉਸਨੂੰ ਦਾ ਪੇਜ ਕਰਨਾ। ਹਾਂ, ਜੇ ਲੈਣੀ ਪਵੇ ਤਾਂ ਉਹਦੇ ਦਰਮਿਆਨ ਕਈ ਚੀਜ਼ਾਂ ਜਿਹੜੀਆਂ ਹੋ ਸਕਦੀਆਂ, ਕੋਈ ਬੈਕਗ੍ਰਾਉਂਡ ਚੈੱਕ, ਕੋਈ ਮੈਂਟਲ ਹੈਲਥ ਚੈੱਕ, ਕੁਛ ਨਾ ਕੁਛ ਤਾਂ ਹੋਣਾ ਚਾਹੀਦਾ। ਇਹ ਚੀਜ਼ਾਂ ਅੱਜ ਦੇ ਯੁੱਗ ਦੇ ਵਿੱਚ ਤਾਂ ਹੁਣ ਬਹੁਤ ਜ਼ਿਆਦਾ ਜਿਹੜੀਆਂ ਜ਼ਰੂਰੀ ਹੋ ਚੁੱਕੀਆਂ ਆ ਭਾਈ। ਸੋ ਤੁਸੀਂ ਆਪਣੇ ਆਪ ਨੂੰ ਸ਼ਾਂਤ ਚਿੱਤ ਰੱਖਣ ਲਈ ਕੀ ਕਰਦੇ ਆ, ਇਹ ਜਿਹੜੇ ਜ਼ਰੂਰ ਤੁਸੀਂ ਟਿਪਸ ਸਾਂਝੇ ਕਰੋ, ਜਾਂ ਆਪਣੇ ਆਲੇ ਦੁਆਲੇ ਕਿਵੇਂ ਤੁਸੀਂ ਰਹਿੰਦੇ ਆ ਨਾ, ਕਿਵੇਂ ਇਹਨਾਂ ਚੀਜ਼ਾਂ ਨੂੰ। ਇਸ ਤੋਂ ਪੀੜਤ ਆ ਤੇ ਇਸ ਦਾ ਜੇ ਮਦਦ ਲੈਣ ਦੇ ਲਈ ਪਹਿਲਾ ਕਦਮ ਇਹੀ ਹੁੰਦਾ ਆ ਪ੍ਰਵੀਨ ਜੀ, ਵੀ ਮੰਨਣਾ ਵੀ ਮੇਰੇ 'ਚ ਕੋਈ ਨਾ ਕੋਈ ਨੁਕਸ ਹੈਗਾ। ਇਸ ਚੀਜ਼ ਨੂੰ ਜਿਹੜਾ ਉਹ ਮੰਨਣਾ ਬਹੁਤ ਜਿਹੜਾ ਉਹ ਜ਼ਰੂਰੀ ਆ। ਹੁਣ ਹੈ ਤਾਂ ਇਹ ਪਰਸਨਲ ਗੱਲ ਮੈਂ ਦੱਸਦਾ ਵੀ ਥੋੜੇ ਦਿਨ ਪਹਿਲਾਂ ਆਪਣੇ ਅਸੀਂ ਸਕੂਲ 'ਚ ਸੀਗੇ ਗੁੱਡੀ ਦੇ, ਜੀ, ਉੱਥੇ ਉਹ ਦਿਖਾ ਰਹੇ ਸੀਗੇ ਵੀ ਸ਼ਾਮ ਦਾ ਵੇਲਾ ਸੀਗਾ। ਜੀ, ਹੁਣ ਅਸੀਂ ਗਏ ਆ, ਕੋਈ ਚੈਕਿੰਗ ਨਹੀਂ, ਕੋਈ ਕੁਛ ਨਹੀਂ, ਹਨਾ। ਵੀ ਇੱਥੇ ਦੇ ਸਕੂਲ ਏਦਾਂ ਹੀ ਆ ਮੋਸਟਲੀ, ਜਿਹੜੇ ਇੱਕ ਤਰਫ ਕਹਿੰਦੇ ਆ ਵੀ ਚੈਕਿੰਗ ਹੋਣੀ ਚਾਹੀਦੀ ਆ,
ਵੀ ਉਹ ਵੀ ਇਦਾਂ ਦੇ ਚੀਜ਼ਾਂ ਨੂੰ ਰੋਕਿਆ ਜਾ ਸਕੇ। ਕਿਤੇ ਵੀ ਹੋ ਸਕਦੀ ਹੈ ਨਾ ਹਾਂਜੀ, ਇਹ ਹਾਂਜੀ, ਚੀਜ਼ ਤਾਂ। ਹਾਂਜੀ। ਵੀ ਪਰ ਮੈਂ ਤੁਹਾਨੂੰ ਮਾਨਸਿਕ ਸਥਿਤੀ ਦੱਸਦੇ ਆ। ਹੂੰ, ਉਹਦੇ ਮੇਰੇ ਮਨ 'ਚ ਇਹੀ ਉਦੋਂ ਖਿਆਲ ਸੀਗਾ ਜਦੋਂ ਹੂੰ, ਗਏ, ਹੂੰ, ਤੇ ਚਲੋ ਦੇਖਣ ਤਾਂ ਆਪਾਂ ਆਏ ਆ, ਹੂੰ, ਵੀ ਭਾਈ ਜਾਣਾ ਕਿੱਧਰ, ਅਜੇ ਰੱਬ ਨਾ ਕਰੇ ਕੋਈ ਕਮਲਾ ਆ ਗਿਆ। ਹੂੰ, ਬਿਲਕੁਲ, ਬਿਲਕੁਲ। ਜੀ, ਜੀ। ਮੈਂ ਨ ਇਕੱਲਾ ਨਹੀਂ ਹੋਊਂਗਾ, ਬਹੁਤ ਉੱਥੇ ਲੋਕ ਹੋਰ ਹੋ ਰਹੇ ਕਿੰਨਿਆਂ ਹੋਣਗੇ। ਨੇ ਸੋਚਿਆ ਹੋਣਾ ਏਦਾਂ ਹੀ। ਹੂੰ, ਵੀ ਤੁਸੀਂ ਇੱਕ ਇਹੋ ਜਿਹੀ ਥਾਂ ਦੇ ਉੱਤੇ ਜਾ ਰਹੇ ਆ, ਜੀ, ਤੇ ਪਰ ਮਨ ਦੇ ਵਿੱਚ ਤੁਹਾਡੇ ਇਹ ਖਿਆਲ ਕਿ ਆ, ਖੌਫ ਹੈ ਇੱਕ। ਖੌਫ ਜਿਹੜਾ ਹਾਂ। ਉਹ ਲੁਕਿੰਗ ਬੈਕ ਹੂੰ, ਓਵਰ ਦਾ ਹੂੰ, ਸ਼ੋਲਡਰ ਹੂੰ, ਜਿਹੜਾ ਹੈ ਨਾ, ਉਹ ਇੱਕ ਭਿਆਨਕ ਚੀਜ਼ ਆ। ਇਹ ਹੂੰ, ਸੁਸਾਇਟੀ ਦੇ ਲਈ ਬਹੁਤ ਮਾੜੀ ਮਾੜੀ ਹੈ, ਗੱਲ ਆ। ਮਾੜੀ ਜਿਹੜੀ ਆਪਾਂ ਸਥਿਤੀ ਦੇ ਵਿੱਚੋਂ ਆ। ਹੂੰ, ਇਹ ਕਿਤੇ ਵੀ ਹੋ ਸਕਦਾ ਹੈ, ਚਾਹੇ ਸਕੂਲ ਆ, ਚਾਹੇ ਥੀਏਟਰ ਆ, ਚਾਹੇ ਵਰਕ ਪਲੇਸ ਆ, ਹੂੰ, ਹੂੰ, ਤੇ ਚਾਹੇ ਕੋਈ ਵੀ ਅਜਿਹੀ ਜਿਹੜੀ ਉਹ ਥਾਂ ਆ, ਹੂੰ, ਜਦੋਂ ਇਦਾਂ ਲੱਗ ਰਿਹਾ ਹੋਵੇ ਵੀ ਭਾਈ ਪਤਾ ਨਹੀਂ ਕਿੱਥੋਂ ਕਿਹੜੇ ਕਮਲੇ ਨੇ ਜਿਹੜਾ ਉਹ ਹੂੰ, ਆ ਜਾਣਾ, ਜਾਂ ਕਿਹੜੀ ਕਮਲੀ ਨੇ ਜਿਹੜਾ ਉਹ ਆ ਜਾਣਾ। ਪਰ ਮੈਜੋਰਟੀ ਜਿਹੜੇ ਇਦਾਂ ਦੇ ਕਾਂਡ ਆ, ਹੂੰ। ਲਾਈਕ ਅਨਫੋਰਚੂਨੇਟਲੀ ਇਹ ਬੰਦਿਆਂ ਨੇ ਜ਼ਿਆਦਾ ਕੀਤੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਦੋ ਰਾਵਾਂ ਨਹੀਂ ਹੈ। ਹਾਂਜੀ, ਹੈਗੀਆਂ। ਬਿਲਕੁਲ। ਦੂਜਾ ਹੈ ਨਾ ਰਾਜਕਰਮਵੀਰ ਸਿੰਘ ਜੀ, ਕਿ ਜੇਕਰ ਤੁਹਾਡੀ ਲੋਕ ਸੁਸਾਇਟੀ ਦੇ ਵਿੱਚੋਂ ਤੁਹਾਡੇ ਬਸ਼ਿੰਦੇ ਇੱਕ ਖੌਫ ਦੇ ਵਿੱਚ ਵੀ ਜੀ ਰਹੇ ਆ, ਫਿਰ ਤੁਸੀਂ ਕਿਸ ਆਧਾਰ ਤੇ ਕਹਿੰਦੇ ਹੋ ਕਿ ਅਸੀਂ ਇੱਕ ਬਿਹਤਰ ਆ, ਜਾਂ ਅਸੀਂ ਰਿਸੋਰਸਿਸ ਵਾਈਜ਼ ਲੋਕਾਂ ਨੂੰ ਬਥੇਰਾ ਸਮਰੱਥ ਬਣਾ ਦਿੱਤਾ ਹੈ? ਰਿਸੋਰਸਿਸ ਬਥੇਰੇ ਨੇ, ਹੂੰ, ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ। ਹੂੰ, ਮਦਦ ਨਾ ਲੈ ਪਾਉਣਾ, ਹੂੰ, ਹੂੰ, ਤੇ ਇਸ ਚੀਜ਼ ਨੂੰ ਜਿਹੜਾ ਉਹ ਮੰਨਣਾ, ਨਾ ਹੂੰ, ਮੰਨਣਾ ਵੀ ਭਾਈ ਆਪਣੇ 'ਚ ਕੋਈ ਨੁਕਸ ਹੈਗਾ ਆ, ਹੂੰ, ਹੂੰ, ਉਹ ਹੂੰ, ਆਈ ਥਿੰਕ ਇਸ ਟਾਈਮ ਸਭ ਤੋਂ ਖਤਰਨਾਕ ਜਿਹੜੀ ਸਥਿਤੀ ਦੇ ਵਿੱਚ ਆ। ਹੂੰ, ਇਹ ਉਹ ਚੀਜ਼ਾਂ ਦੇ ਉੱਤੇ ਜ਼ਰੂਰ ਹੁਣ ਕੰਟਰੋਲ ਕਰਨ ਦੀ ਲੋੜ ਆ, ਲੋੜ ਆ, ਬਿਲਕੁਲ, ਬਿਲਕੁਲ। ਤੇ ਇਹਦੇ ਤੇ ਬਹੁਤ ਜ਼ਿਆਦਾ ਵਰਕ ਕਰਨ ਦੀ ਜ਼ਰੂਰਤ ਆ। ਹੂੰ, ਹੂੰ, ਵੀ ਭਾਈ ਮੈਂਟਲ ਵਾਲੇ ਜਿਹੜੇ ਹਾਲਾਤ ਆ ਨਾ ਹੁਣ, ਇਹ ਮਾੜੇ ਜਿਹੜੇ ਐਕਸਟ੍ਰੀਮ ਲੈਵਲ ਵੱਲ ਨੂੰ ਜਾ ਰਹੇ, ਐਕਸਟ੍ਰੀਮ ਲੈਵਲ ਤੋਂ ਪਹੁੰਚ ਹੀ ਚੁੱਕੇ ਆ। ਪਹੁੰਚ ਚੁੱਕੇ ਆ। ਜਿਉਂ-ਜਿਉਂ ਨੰਬਰ ਵੱਧਦਾ ਜਾ ਰਿਹਾ ਹੂੰ, 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 ਅਜਿਹੇ ਕੇਸਿਸ ਦਾ, ਤਾਂ ਫਿਰ ਆਬਵੀਅਸ ਜੀ ਗੱਲ ਆ ਵੀ ਸਥਿਤੀ ਹੂੰ, ਜਿਹੜੀ ਓਵਰਆਲ ਚੰਗੀ ਨਹੀਂ ਚੰਗੀ ਹੈਗੀ। ਨਹੀਂ ਹੈ। ਤੇ ਆਪਾਂ ਨੂੰ ਐਜ਼ ਏ ਕਮਿਊਨਿਟੀ ਤੇ ਐਜ਼ ਏ ਇੰਡੀਵਿਜੂਅਲ ਜ਼ਰੂਰ ਹਾਂਜੀ। ਇਸ ਦੇ ਉੱਤੇ ਕਦਮ ਚੱਕਣੇ ਚਾਹੀਦੇ ਆ। ਕੋਈ ਗੱਲ ਨਹੀਂ, ਜੇ ਟਾਈਮ ਲੱਗਦਾ ਆ ਦੈਟ ਹੂੰ, ਇਜ਼ ਫਾਈਨ। ਇਹ ਵਿਗੜਨ 'ਚ ਵੀ ਟਾਈਮ ਲੱਗਾ, ਤੈਨੂੰ ਸੁਧਾਰਨ 'ਚ ਵੀ ਟਾਈਮ ਟਾਈਮ ਲੱਗਣਾ ਵਾ। ਲੱਗਣਾ ਆ। ਹੂੰ, ਪਰ ਇਹ ਆ ਵੀ ਪਹਿਲਾ ਜਿਹੜਾ ਉਸ ਦੇ ਵਿੱਚ ਕਦਮ ਆ, ਇਸ ਚੀਜ਼ ਨੂੰ ਮੰਨਣਾ ਵੀ ਹੂੰ, ਹਾਂ ਨੁਕਸ ਹੋ ਸਕਦਾ ਆ। ਹੂੰ। ਤੇ ਹੁਣ ਜਦੋਂ ਆਪਾਂ ਨੂੰ ਸਿਰ ਪੀੜ ਹੁੰਦੀ ਹੈ ਜਾਂ ਕੁਛ ਹੁੰਦਾ, ਕੋਈ ਫੱਟ ਲੱਗਦਾ ਆ, ਹਾਂਜੀ, ਤੇ ਆਪਾਂ ਜਾਂਦੇ ਹਾਂ। ਇਲਾਜ ਕਰਦੇ ਆ। ਹਾਂਜੀ। ਤੇ ਮੈਂਟਲ ਵੀ ਉਹੀ ਹੈ ਵੀ ਦਿਮਾਗ ਵੀ ਹਾਂ, ਸਰੀਰ ਦਾ ਇੱਕ ਅੰਗ ਆ। ਹਾਂਜੀ, ਜੇ ਇਹ ਬਿਲਕੁਲ। ਬਿਮਾਰ ਆ ਤੇ ਭਾਈ ਇਹਦਾ ਇਲਾਜ ਵੀ ਜ਼ਰੂਰੀ ਹਾਂਜੀ, ਆ। ਹਾਂਜੀ, ਉਹਨੂੰ ਕੰਸਲਟ ਕਰਨ ਦੀ ਲੋੜ ਹੁੰਦੀ ਹੈ ਅਸਲ 'ਚ ਹਾਂਜੀ, ਉਹਨੂੰ। ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ। ਹੂੰ, ਹੂੰ, ਬਾਕੀ ਟੈਬੂ ਵੀ ਬਹੁਤ ਆ ਨਾ, ਇਸ ਦੇ ਬਾਰੇ ਗੱਲ ਕਰਨੀ ਜਾਂ ਉਹ ਹੂੰ, ਚੀਜ਼ ਹੂੰ, ਜਿਹੜੀ ਹਾਂਜੀ, ਹਾਂਜੀ, ਉਹ ਹੋਣੀ, ਉਹ ਜਿਹੜੀ ਹੂੰ, ਉਹ ਗੱਲ ਸੰਕੋਚ ਕਰਨੀ ਕਰਦੇ ਹਾਂ ਅਸੀਂ। ਏਦਾਂ ਵੀ ਲੋਕ ਫਿਰ ਮਜ਼ਾਕ ਦਾ ਪਾਤਰ ਬਣਾ ਦਿੰਦੇ ਆ, ਹੂੰ, ਉਹ ਬਦਨਾਮੀ ਦੇ ਡਰ ਖੁਣੋ। ਜੀ। ਇਹ ਸਾਰੀਆਂ ਚੀਜ਼ਾਂ ਕੋਈ ਗੱਲ ਹੀ ਨਹੀਂ ਕਰਦਾ, ਸੰਕੋਚ ਕੇ ਜਿੰਨਾ ਤੁਸੀਂ ਕਿਹਾ ਵੀ ਉਹ ਚੱਲ ਰਹੇ ਆ। ਹੂੰ, ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਆ। ਬਾਕੀ ਆਪਣੀ ਰਾਏ ਜ਼ਰੂਰ ਦਿਓ, ਹੂੰ, ਤੁਸੀਂ ਮੈਂਟਲ ਸਥਿਤੀ ਨੂੰ ਆਪਣੀ ਨੂੰ ਕਾਬੂ ਕਰਨ ਦੇ ਲਈ ਕੀ ਕੀ ਕਰਦਾ? ਕਰਦੇ ਆ। ਜੀ, ਜੀ। ਚਾਹੇ ਉਹ ਕੋਈ ਧਾਰਮਿਕ ਚੀਜ਼ ਆ, ਹੂੰ, ਹੂੰ, ਕੋਈ ਮੈਡੀਟੇਸ਼ਨ ਆ, ਕੋਈ ਹੌਬੀਜ਼ ਪਾਲ ਰਹੇ ਆ, ਹੂੰ, ਕਿੱਦਾਂ ਆ ਜਦੋਂ ਕਿਤੇ ਗੁੱਸਾ ਆਉਂਦਾ, ਕਿੱਦਾਂ ਕੰਟਰੋਲ ਕਰਦੇ ਕੰਟਰੋਲ ਕਰਨ ਦੀ ਤੁਸੀਂ ਕੋਸ਼ਿਸ਼ ਕਰਦੇ ਆ। ਹੂੰ, ਕਿਉਂਕਿ ਗੁੱਸਾ ਬਹੁਤ ਵੱਡੇ ਅੱਜ ਕੱਲ੍ਹ ਪੁਆੜੇ ਦੀ ਜੜ ਆ। ਝਾੜ। ਅੱਗੇ ਹੁੰਦਾ ਸੀ ਇਹ ਹੱਥੋਂ ਪਾਈ ਹੋ ਜਾਣਾ, ਹੂੰ, ਹੂੰ, ਘਸੁੰਨ ਮੁੱਕੀ ਕਰ ਲਿਆ, ਵੀ ਹੂੰ, ਕਿਸੇ ਦੇ ਨਾਲ ਲੜਾਈ ਹੋ ਗਈ। ਹੁਣ ਅੱਜ ਕੱਲ੍ਹ ਗੱਲ ਗਾਂਹ ਦੀ ਗਾਂਹ ਵੱਧ ਜਾਂਦੀ ਆ। ਜਿਵੇਂ ਐਕਸੈਸ ਵਧਿਆ ਉਵੇਂ ਫਿਰ ਹਾਂ, ਨਤੀਜੇ ਵੀ ਨਤੀਜੇ ਵੀ ਬੁਰੇ ਜਿਹੜੇ ਉਹ ਨਿਕਲੇ। ਚੱਲ ਰਹੇ ਆ। ਹੂੰ, ਸੋ ਤੁਸੀਂ ਜ਼ਰੂਰ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਨੰਬਰ ਹੈ 408272 5200। ਜੀ। ਸੋ ਆਪਾਂ ਗੱਲਬਾਤ ਜਿਹੜੀ ਆ ਉਹ ਹਥਿਆਰਾਂ ਨੂੰ ਲੈ ਕੇ ਕਰ ਰਹੇ ਹਾਂ, ਤੇ ਬੜੀ ਭਿਆਨਕ ਸਥਿਤੀ ਦੇ ਵਿੱਚੋਂ ਆਪਾਂ ਸਾਰੇ ਜਿਹੜੇ ਉਹ ਲੰਘ ਰਹੇ ਹਾਂ, ਤੇ ਅਸਲ ਦੇ ਵਿੱਚ ਇਹਦੇ ਪਿੱਛੇ ਕਾਰਨ ਜਿਹੜੇ ਕੋਈ ਵੀ ਰਹੇ ਹੋਣ, ਪਰ ਉਹਨਾਂ ਪਰਿਵਾਰਾਂ ਬਾਰੇ ਜ਼ਰੂਰ ਸਾਨੂੰ ਸੋਚਣਾ ਚਾਹੀਦਾ, ਜਿਨ੍ਹਾਂ ਦੇ ਜੀਅ ਘਰੋਂ ਨਿਕਲੇ ਕਿਸੇ ਉਮੀਦ ਦੇ ਨਾਲ, ਕਿਸੇ ਚਾਅ ਦੇ ਨਾਲ, ਪਰ ਉਹ ਰਾਹ ਦੇ ਵਿੱਚ ਕਿਉਂਕਿ ਉਹਨਾਂ ਨੂੰ ਸਿਰ ਫੇਰਿਆ ਟੱਕਰ ਗਿਆ, ਮਾਨਸਿਕ ਤੌਰ ਤੇ ਫਰਸਟ੍ਰੇਟ ਬੰਦਾ ਮਿਲ ਗਿਆ, ਤੇ ਉਹ ਵਾਪਸੀ ਉਹਨਾਂ ਦੀ ਕਦੇ ਵੀ ਨਹੀਂ ਹੋ ਸਕੀ। ਸੋ ਇਹ ਇੱਕ ਬੜਾ ਦੁਖਦਾਈ ਦੌਰ ਜਾਂ ਮੈਂ ਕਹਿ ਸਕਦਾ ਕਿ ਜਿਹਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਇਸ ਤਰ੍ਹਾਂ। ਜੀ। ਜੀ, ਬਿਲਕੁਲ। ਤੇ ਕਾਲ ਕਰਨ ਦੇ ਲਈ ਸੋਤਿਓ ਨੰਬਰ ਹੈ 408272 ਜੀ। 5200 4082725200। ਜੀ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਰਾਜਕਰਮਵੀਰ ਸਿੰਘ ਜੀ, ਇੱਕ ਹੋਰ ਜਿਹੜੀ ਗੱਲ ਇਹਦੇ ਵਿੱਚ ਆਪਾਂ ਐਡ ਆਨ ਕਰਦੇ ਚੱਲੀਏ, ਉਹ ਇਹ ਕਿ ਜ਼ਰੂਰੀ ਨਹੀਂ ਹੁੰਦਾ ਕਿ ਕਈ ਵਾਰੀ ਆਪਾਂ ਜੇ ਇਸ ਚੀਜ਼ ਦੇ ਵਿੱਚੋਂ ਲੰਘੇ ਆ ਜਾਂ ਗੁਜ਼ਰੇ ਆ, ਜੇ ਇਸ ਚੀਜ਼ ਦਾ ਸਾਹਮਣਾ ਕੀਤਾ, ਤੇ ਆਪਾਂ ਦੱਸਣਾ ਹੀ ਹੈ ਕਿ ਆਪਾਂ ਇਸ ਤਰ੍ਹਾਂ ਵਾਂ। ਤੁਸੀਂ ਇਹ ਵੀ ਕਹਿ ਸਕਦੇ ਆ ਕਿ ਬਚੀਏ ਕਿਵੇਂ। ਤੁਸੀਂ ਇਹ ਵੀ ਕਹਿ ਸਕਦੇ ਆ ਕਿ ਆਪਾਂ ਕਿਉਂਕਿ ਭਾਵੇਂ ਮੰਨੀਏ ਜਾਂ ਨਾ ਮੰਨੀਏ, ਇਹ ਇੱਕ ਅਦਿੱਖ ਬਿਮਾਰੀ ਹੈ ਜਿਹੜੀ ਸਾਨੂੰ ਨਾਰਮਲ ਨਹੀਂ ਰਹਿਣ ਦਿੰਦੀ। ਨਹੀਂ, ਇਹ ਤਾਂ ਹੈ ਹੀ ਆ। ਜੀ। ਆਪਣੇ ਨਾਲ ਕੁਝ ਕਾਲਰ ਜਿਹੜੇ ਉਹਨਾਂ ਨਾਲ ਗੱਲ ਕਰਦੇ ਆ। ਹਾਂਜੀ। ਜਸਵੀਰ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਅੱਛਾ ਮੈਂ ਤੁਹਾਨੂੰ ਦੱਸਾਂ, ਇੱਕ ਨਾ ਮੈਂ ਇੱਥੇ ਕੰਮ ਕਰਦਾ ਸੀ ਕਿਤੇ ਨਾ, 2005-6 ਦੀ ਗੱਲ ਆ ਜੀ। ਠੀਕ ਹੈ। ਸਟੋਰ ਤੇ ਕਰਦਾ, ਉੱਥੇ ਉਹ ਮਾਂ ਪੁੱਤ ਆਉਂਦੇ ਸੀ ਬੜੇ ਵਧੀਆ, ਪਰ ਉਹਦੇ ਮੁੰਡੇ ਨੂੰ ਸੀਗੀ ਏਦਾਂ ਕੋਈ ਡਿਪਰੈਸ਼ਨ। ਜੀ। ਮੋੜ ਕੇ ਉਹ ਨਾ ਪਤਾ ਨਹੀਂ ਉਹਨੂੰ ਕੀ ਹੋਇਆ, ਦਵਾਈ ਨਹੀਂ ਖਾਧੀ ਜਾਂ ਕੀ ਹੋਇਆ, ਉਹ ਨਾ ਆਪਦੀ ਮਦਰ ਤੇ ਇੰਨੇ ਕੁ ਨਾਈਫ ਮਾਰਤੇ ਨਾ, ਬੰਦਾ ਕਦੇ ਸੋਚ ਹੀ ਨਹੀਂ ਸਕਦਾ। ਆਪਦੀ ਮਾਂ ਦੇ ਮਾਰਤੇ ਹੁਣ। ਇਹ ਜਿਹੜੇ ਮੈਂਟਲ ਜਿਹੜੇ ਪ੍ਰੋਬਲਮ ਹੈਗੀ ਆ, ਵੈਰੀ ਡੇਂਜਰਸ। ਉਹ ਜਿਹੜੇ ਏਦਾਂ ਕੰਮ ਕਰਦੇ ਹੈਗਾ ਤਾਂ ਪ੍ਰੋਬਲਮ ਇਹੋ ਜਿਹੀ ਇਹਨਾਂ ਲੋਕਾਂ ਨੂੰ, ਜਾਣ ਕੇ ਨਹੀਂ ਕਰਦੇ, ਜਾਣ ਕੇ ਕਰਦੇ। ਹੁਣ ਆਪਦੀ ਮਾਂ ਤੇ ਇੰਨੇ ਮਾਰਤੇ, ਇਹ ਮੁੜ ਕੇ ਸਾਨੂੰ ਬਾਅਦ ਚ ਪਤਾ ਲੱਗਾ ਵੀ ਉਹ ਜਦੋਂ ਆਏ ਨਾ, ਕਹਿੰਦੇ ਉਹ ਮੁੰਡੇ ਨੇ ਆਪਦੀ ਮਾਂ ਦੇ ਨਾਈਫ, ਮੈਂ 50 ਨਾਈਫ ਮਾਰਤੇ ਮਾਰਦੀ ਜੀ। ਦੇਖ ਲਓ ਵੀ ਰਿਸ਼ਤੇ ਨਾਤੇ ਵੀ ਨਹੀਂ ਦੇਖਦੇ, ਉਹਨੇ ਜੰਮਣ ਵਾਲੀ ਨੂੰ ਨਹੀਂ। ਆਪਾਂ ਸੋਚਦੇ ਦੁਆ ਨੂੰ ਮਾਰਦੇ, ਉਹ ਆਪਦੇ ਬਿਲਕੁਲ ਸਹੀ। ਜੀ ਜੀ। ਤੇ ਨਾਲੇ ਉਹ ਭਾਜੀ ਉਮਰ ਮੈਂ 25-26 ਸਾਲ ਦਾ ਹੋਣਾ, ਬੜੀ ਜ਼ਿਆਦਾ ਉਮਰ ਦਾ ਨਹੀਂ, ਜ਼ਿਆਦਾ ਉਮਰ ਦਾ ਨਹੀਂ। ਦੇਖ ਲਓ ਕੀ ਛੋਟੀ ਉਮਰ ਹੈ, ਕਿੱਦਾਂ ਦੀਆਂ ਬਿਮਾਰੀਆਂ ਜਿਹੜੀਆਂ ਆ। ਹਾਂ, ਇਹ ਬਿਮਾਰੀ ਬੜੀ ਡੇਂਜਰਸ ਹੈ। ਪਰ ਜੇ ਉਹ ਕਦੇ ਦਵਾ ਨਹੀਂ ਉਹਨੂੰ ਖਾਧੀ, ਬਾਅਦ ਲੱਗਾ ਦਵਾ ਨਹੀਂ ਕਿਤੇ ਖਾਧੀ ਉਹਨੂੰ। ਹਾਂ, ਵੀ ਕੋਈ ਦਵਾਈ ਮਿਸ ਕਰਨ ਦੇ ਨਾਲ ਕੀ ਜਿਹੜਾ ਉਹ ਟ੍ਰਿਗਰ ਹੋ ਗਿਆ, ਪਾਗਲ ਹੀ ਹੋ ਗਿਆ, ਮਿਸ ਕਰਨ ਦੇ ਅੰਬ ਦਾ ਖਰਾਬ ਹੋ ਗਿਆ। ਜੀ ਜੀ। ਇਹ ਵੈਰੀ ਡੇਂਜਰਸ। ਮੈਂ 2005-6 ਦੀ ਗੱਲ ਹੈ, ਮੈਂ ਤਾਂ ਆਪ ਉਹ ਸਾਡੇ ਗਾਹਕ ਹੀ ਸੀਗੇ ਤੇ ਉਹ ਉਦਾਂ ਲੱਗਦਾ ਜੀ। ਜਦੋਂ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਫਿਰ ਕੀ ਕਰਦੇ? ਆ ਜਾਂਦਾ ਗੁੱਸਾ ਕਿ ਨਹੀਂ ਆਉਂਦਾ? ਜਿਹੜੇ ਇਦਾਂ ਦੇ ਗੁੱਸਾ, ਮੈਂ ਉਦਾਂ ਦਾ ਦਵਾਈ ਨਾਲ ਰਹਿੰਦਾ ਸਲੋ ਲੋਕ ਇਹ, ਪਰ ਜਦੋਂ ਦਵਾਈ ਨਹੀਂ ਖਾਂਦੇ ਫੇਰ ਪਤਾ ਨਹੀਂ ਇਹਨੂੰ ਜਾਂ ਗੁੱਸਾ ਆ ਜਾਂਦਾ ਜਾਂ ਕੋਈ ਇਹੋ ਜਿਹੀ ਸਿਚੁਏਸ਼ਨ ਬਣੀ ਤਾਂ ਹੀ ਗਲਤ ਕੰਮ ਕਰਦੇ। ਉਦਾਂ ਮੈਂ ਨਹੀਂ ਕਰਦੀ। ਠੀਕ ਜੀ ਜੀ। ਕੋਈ ਵੀ ਨਹੀਂ ਏਦਾਂ ਗਲਤ ਕੰਮ ਕਰਦਾ। ਹੁਣ ਆਪਦੇ ਭੈਣ ਭਰਾ ਦੇ ਮਾਂ ਪਿਓ ਨੂੰ ਕੌਣ ਮਾਰਦਾ? ਸਮਥਿੰਗ ਰੋਂਗ, ਸਮਥਿੰਗ ਕੁਛ ਨਾ ਕੁਛ ਤਾਂ ਗਲਤ। ਡਿਪਰੈਸ਼ਨ ਬਹੁਤ ਲੋਕਾਂ ਨੂੰ। ਜੀ ਜੀ। ਥੈਂਕ ਯੂ ਜਸਪੀਰ ਜੀ, ਧੰਨਵਾਦ। ਓਕੇ। ਇੱਕ ਨਾ ਗੁੱਸੇ ਨੂੰ ਲੈ ਕੇ, ਗੁੱਸੇ ਤੇ ਕੰਟਰੋਲ ਨੂੰ ਲੈ ਕੇ ਇੱਕ ਸਿੰਘ ਸਾਹਿਬ ਨੇ, ਉਹਨਾਂ ਦੀਆਂ ਚੰਗੀਆਂ ਕਾਫੀ ਵੀਡੀਓਜ਼ ਸੁਣੀਆਂ ਜਾਂਦੀਆਂ, ਦੇਖੀਆਂ ਜਾਂਦੀਆਂ। ਉਹਨਾਂ ਨੇ ਉਹ ਅਸਲ ਦੇ ਵਿੱਚ ਉਹ ਪਹਿਲੀ ਵੀਡੀਓ ਸੀ ਜਿੱਥੋਂ ਉਹਨਾਂ ਦੀਆਂ ਵੀਡੀਓ ਵਾਇਰਲ ਹੋਣੀਆਂ ਸ਼ੁਰੂ ਹੋਈਆਂ। ਉਹਨਾਂ ਨੇ ਇੱਕ ਕਹਾਣੀ ਸੁਣਾਈ। ਉਹ ਕਹਿੰਦੇ ਵੀ ਜਦੋਂ ਇੱਕ ਬੱਚੇ ਨੂੰ ਗੁੱਸਾ ਜ਼ਿਆਦਾ ਆ ਰਿਹਾ ਸੀਗਾ ਤੇ ਉਹਦੇ ਫਾਦਰ ਨੇ ਕਿਹਾ ਕਿ ਤੂੰ ਕੰਟਰੋਲ ਕਰਨਾ ਵਾ ਇਹਨੂੰ, ਜਦੋਂ ਤੈਨੂੰ ਗੁੱਸਾ ਆਇਆ ਤੂੰ ਇੱਕ ਮੇਖ ਗੱਡ ਦੇਣੀ ਹੈ ਨਾ। ਉਹ ਐਕਸਰਸਾਈਜ਼ ਕਰਦਾ ਰਿਹਾ ਵਿਚਾਰਾ 15-20 ਦਿਨ। ਜਦੋਂ ਉਹਨੂੰ ਗੁੱਸਾ ਆਉਣਾ, ਉਹਨੇ ਜਾ ਕੇ ਜ਼ੋਰ ਨਾਲ ਥੋੜੇ ਨਾਲ ਮੇਖ ਕੱਢ ਦੇਣੀ ਹੈ ਨਾ। ਉਹ ਕਹਿੰਦਾ ਬਾਅਦ ਚ ਇੱਕ ਦਿਨ ਕਹਿੰਦਾ ਵੀ ਡੈਡੀ ਹੁਣ ਇਹਨਾਂ ਦਾ ਕੀ ਕਰਨਾ, ਵੀ ਤਾਂ ਇੰਨੀਆਂ ਹੋ ਗਈਆਂ। ਉਹ ਕਹਿੰਦਾ ਇਹਨਾਂ ਨੂੰ ਪੱਟ ਲਾ। ਚਲੋ ਉਹਨੇ ਪੱਟ ਲਿਆ। ਉਹ ਕਹਿੰਦਾ ਡੈਡੀ ਹੁਣ ਕੀ ਕਰਾਂ? ਕਹਿੰਦਾ ਹੁਣ ਫੇਰ ਕੱਢਦੀ, ਮਤਲਬ ਜਿੱਦੇ ਤੈਨੂੰ ਗੁੱਸਾ ਆਇਆ। ਉਹ ਚਲੋ ਆਦਤ ਉਹਦੀ ਕੰਟਰੋਲ ਹੋ ਗਈ। ਮੇਨਲੀ ਤਾਂ ਉਹਦਾ ਮਕਸਦ ਸੀਗਾ ਇਹਨੂੰ ਮੈਂ ਕੰਟਰੋਲ ਕਰਾਂ, ਡਾਇਵਰਟ ਕਰਾਂ। ਹਾਂਜੀ, ਵੀ ਇਹਦੀ એનર્ਜੀ ਜਿਹੜੀ ਉਹ ਆ ਵੀ ਉਹਦਾ ਕੋਈ ਖਤਰਨਾਕ ਰੂਪ ਨਾ ਬਾਹਰ ਆਵੇ ਤਾਂ ਆਪਾਂ ਇਹਨੂੰ ਕਿਸੇ ਨਾ ਕਿਸੇ ਪਾਸੇ ਚੈਨਲਾਈਜ਼ ਕਰੀਏ। ਮੇਨਲੀ ਤਾਂ ਇਹ ਗੱਲ ਸੀ। ਉਹਨੇ ਜਦੋਂ ਕੰਟਰੋਲ ਹੋ ਗਈ ਆਦਤ, ਉਹ ਗੁੱਸੇ ਤੇ ਕਾਬੂ ਪਾਉਣਾ ਸਿੱਖ ਗਿਆ ਤੇ ਉਹ ਕਹਿੰਦਾ ਵੀ ਆ ਜਾ ਤੈਨੂੰ ਮੈਂ ਦਿਖਾਵਾਂ। ਉਹ ਕਹਿੰਦਾ ਵੀ ਤੈਨੂੰ ਗੁੱਸਾ ਆਇਆ, ਤੂੰ ਮੇਖ ਕੱਢਤੀ, ਤੈਨੂੰ ਗੁੱਸਾ ਆ ਕੇ ਹਟ ਗਿਆ, ਪਰ ਜਿਹੜਾ ਇਹ ਮੇਖ ਨੇ ਨਿਸ਼ਾਨ ਛੱਡਿਆ ਕੀ ਇਹ ਮਿਟਿਆ? ਉਹ ਪੱਕਾ। ਸੋ ਇਸ ਤਰ੍ਹਾਂ ਦੀ ਗੱਲ ਸੀਗੀ ਕਿ ਜਿਹੜਾ ਤੁਹਾਡੇ ਗੁੱਸੇ ਦੇ ਵਿੱਚ ਤੁਸੀਂ ਜੋ ਵੀ ਸਟੈਪ ਪੜਦੇ ਆ, ਕਈ ਵਾਰੀ ਉਹ ਇੰਨਾ ਖਤਰਨਾਕ ਹੁੰਦਾ ਕਿ ਉਹਨੂੰ ਚਾਹੁੰਦੇ ਹੋਇਆ ਵੀ ਉਹਦੇ ਚੋਂ ਰਿਕਵਰ ਨਹੀਂ ਹੋਇਆ ਜਾ ਸਕਦਾ। ਜੀ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦੋਨਾਂ ਵੀਰ ਜੀ ਨੂੰ ਬਹੁਤ ਰਿਗਾਰਡਸ ਨਾਲ ਫਤਿਹ ਜੀ। ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਵੀਰ ਜੀ। ਹੁਣੇ ਤੁਸੀਂ ਰੈਫਰੈਂਸ ਦਿੱਤਾ ਸੀ ਕਿ ਤੁਸੀਂ ਆਪਣੀ ਡਾਟਰ ਦੇ ਸਕੂਲ ਚ ਗਏ ਤੇ ਕੋਈ ਚੈੱਕਅਪ ਵਗੈਰਾ ਨਹੀਂ ਸੀ ਉੱਥੇ। ਸੇਮ ਹੀ ਮੈਂ ਵੀ ਕੱਲ ਨੋਟ ਕੀਤਾ। ਮੈਂ ਆਪਣੇ ਬੇਟੇ ਦੇ ਪੇਰੈਂਟਸ ਟੀਚਰ ਮੀਟਿੰਗ ਤੇ ਕੱਲ ਗਈ ਐਂਡ ਤੁਸੀਂ ਸ਼ਹਿਰ ਦਾ ਨਾਮ ਸੁਣ ਕੇ ਹੈਰਾਨ ਹੋ ਗਏ। ਸੈਰਾਟੋਗਾ ਦਾ ਸਕੂਲ ਹੈ ਜੀ ਤੇ ਕੋਈ ਚੈਕਿੰਗ ਨਹੀਂ, ਕੋਈ ਕੁਛ ਨਹੀਂ ਵੀਰ ਜੀ। ਤੇ ਜਦ ਕਿ ਵੈਨਸਡੇ ਈਵਨਿੰਗ ਉਸ ਸਕੂਲ ਦੇ ਇੱਕ ਬੱਚੇ ਨੂੰ ਕੁੱਟਿਆ ਗਿਆ ਸੀ। ਤੇ ਚਲੋ ਮੈਂ ਸਕੂਲ ਦਾ ਨਾਮ ਤੇ ਨਹੀਂ ਲਊਂਗੀ, ਇਟ ਡਜ਼ਨਟ ਮੇਕ ਸੈਂਸ। ਤੇ ਬਾਕੀ ਜਿਹੜੀ ਗੁੱਸੇ ਵਾਲੀ ਗੱਲ ਜਾਂ ਗਨਸ ਐਂਡ ਇਹ ਉਹ ਜਿਹੜੀ ਵਾਇਲੈਂਸ ਹੈ, ਮੈਨੂੰ ਵੀਰ ਜੀ ਮਾਫ ਕਰਿਓ, ਇਹਨਾਂ ਨੂੰ ਨਾ ਸਿਰਫ ਜੁੱਤੀ ਪਰੇਡ ਹੋਣ ਵਾਲੀ ਇੱਥੋਂ ਦੇ ਲੋਕਾਂ ਦੀ। ਵਿੱਚ ਸਾਡੇ ਲੋਕ ਵੀ ਆਉਂਦੇ ਆ, ਮਤਲਬ ਇਨ ਕੇਸ ਇਫ ਆਈ ਵਿਲ ਡੂ ਦ ਰੋਂਗ, ਆਬਵੀਅਸਲੀ ਮੇਰੇ ਲਈ ਵੀ ਉਹੋ ਹੀ ਸਜ਼ਾ ਹੋਣੀ ਚਾਹੀਦੀ। ਇੱਥੇ ਜਦੋਂ ਆਪਾਂ ਇਹਨਾਂ ਨੂੰ ਪੈਂਪਰ ਕਰਦੇ ਆ, ਸਭ ਤੋਂ ਜ਼ਿਆਦਾ ਮੈਂ ਟਿਪੀਕਲ ਜੁੱਤੀ ਪਰੇਡ ਵਰਡ ਇਸ ਕਰਕੇ ਕਿਹਾ, ਦੇਖੋ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਹਿਸਾਬ ਨਾਲ ਗਾਈਡ ਕਰਦੇ ਆ, ਆਪਾਂ ਬੱਚਿਆਂ ਲਈ ਮਾਰ ਮਿਟਦੇ ਆ, ਸਪੈਸ਼ਲੀ ਆਪਾਂ ਏਸ਼ੀਅਨ। ਤੁਸੀਂ ਚਾਈਨੀਜ਼ ਦੇਖ ਲਓ, ਇੰਡੀਅਨ ਦੇਖ ਲਓ। ਇਹ ਨਹੀਂ ਮੈਂ ਕਹਿੰਦੀ ਕਿ ਸਿਰਫ ਅਸੀਂ ਪੰਜਾਬੀ ਕਰਦੇ ਆ। 99% ਆਫ ਦ ਏਸ਼ੀਅਨਸ ਆਪਣੇ ਬੱਚੇ ਲਈ ਮਰ ਜਾਂਦੇ ਨੇ। ਤੇ ਇੱਥੇ ਵੀਰ ਜੀ ਗੱਲ ਏਦਾਂ ਆ ਵੀ ਜੇ ਤੁਸੀਂ ਬੱਚੇ ਨੂੰ ਮਾੜਾ ਜਿਹਾ ਕੰਟਰੋਲ ਕਰਦੇ ਹੋ, ਉਹਨੂੰ ਲਾਈਕ ਜਰਾ ਕਿ ਤੁਹਾਡੀ ਆਵਾਜ਼ ਲਾਊਡ ਹੋ ਗਈ, ਕੁਛ ਹੋ ਗਈ, ਫਿਰ ਇੱਕ ਇਹਨਾਂ ਨੇ ਟੁੱਟਾ ਜਾਂ ਮਹਿਕਮਾ ਰੱਖਿਆ ਜੀ, CPS ਵਾਲੇ ਇਨਵੋਲਵ ਹੋ ਜਾਂਦੇ ਨੇ। ਜਦ ਕਿ ਵੀਰ ਜੀ ਮੈਂ ਵਾਹਿਗੁਰੂ ਤੋਂ ਡਰ ਕੇ ਕਹਿੰਨੀ, ਉਹ ਨਿਹਾਇਤੀਆਂ ਤੇ ਜੇਲਾਂ ਜੂਲਾਂ ਚੋਂ ਭੱਜ ਕੇ ਆਏ ਮਰੇ ਹੁੰਦੇ ਨੇ ਜਿਹੜੇ ਉੱਥੇ ਜੌਬ ਕਰਦੇ ਨੇ। ਪੱਲੇ ਉਹਨਾਂ ਦੇ ਇੱਕ ਆਨੇ ਦੀ ਕੋਈ ਕਰਤੂਤ ਨਹੀਂ ਹੁੰਦੀ, ਨਾ ਉਹਨਾਂ ਦਾ ਕੋਈ ਵਕਾਰ ਹੁੰਦਾ ਆ। ਬਾਕੀ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਜਦੋਂ ਇਹੋ ਜਿਹੀ ਸੁਸਾਇਟੀ ਦੇ ਵਿੱਚ ਲਾਈਕ ਬੇਸੁਰੀ ਜੀ ਅਵੇਅਰਨੈਸ ਚਲਾ ਛੱਡਦੇ ਨੇ ਲੋਕੀ। CPS ਦੇ ਨਾਂ ਤੋਂ ਹੀ ਡਰਦੇ। ਕਈ ਲੋਕਾਂ ਦੀ ਰੋਟੀ ਚਲਦੀ ਖਰਾਬ
ਹੁੰਦੀ ਦੇਖੀ ਜੇ, ਕਿਉਂਕਿ ਉਹਨਾਂ ਦਾ ਕੰਮ ਸਿਰਫ ਇਹ ਹੈ ਕਿ ਜਿਹੜਾ ਆਪਣੀ ਰੋਟੀ ਕਮਾ ਕੇ ਆਪਣੀ ਹੱਕ ਦੀ ਖਾ ਰਿਹਾ, ਵੀ ਬਸ ਉਹ ਖਾ ਕਿਉਂ ਰਿਹਾ ਉਹਨੂੰ ਖੋ ਲਵੋ, ਕਿਉਂਕਿ ਉਹਨਾਂ ਬੱਚਾ ਫੜ ਕੇ ਲੈ ਜਾਣਾ ਸੀ। ਕਾਫੀ ਨੋਨ ਲੋਕ ਨੇ ਜਿਨ੍ਹਾਂ ਨੇ ਸਾਨੂੰ ਆਪਣੀ ਨਾਲ ਬੀਤੀ ਸਟੋਰੀ ਸੁਣਾਈ, ਤੇ ਕਹਿੰਦੇ ਜੀ ਉਹ ਜੋ ਵੀ ਬੱਚੇ ਦਾ ਖਰਚਾ ਆਉਂਦਾ ਵਟਸੋਐਵਰ ਵੱਧ ਘੱਟ ਜੋ ਵੀ, ਉਹ ਬੱਚੇ ਨੂੰ ਇੰਨਾ ਪੈਂਪਰ ਕਰਦੇ, ਕਿਉਂਕਿ ਬੱਚਾ ਤੇ ਬੱਚਾ ਉਹ ਸੋਚਦਾ ਕਿ ਮੇਰੇ ਪੇਰੈਂਟਸ ਨਾਲੋਂ ਇਹ ਲੋਕ ਜ਼ਿਆਦਾ ਚੰਗੇ ਨੇ, ਤੇ ਉਹਨਾਂ ਦਾ ਇੰਨਾ ਕੁ ਬਿੱਲ ਬਣ ਜਾਂਦਾ ਆ। ਬਾਕੀ ਆਪਾਂ ਸਾਰੇ ਮੋਸਟਲੀ, ਚਲੋ ਮੈਂ ਅਮੀਰਾਂ ਦੀ ਗੱਲ ਨਹੀਂ ਕਰਦੀ, ਆਈ ਬੀਇੰਗ ਅ ਮਿਡਲ ਕਲਾਸ, ਮੋਸਟ ਆਫ ਦ ਪੀਪਲ ਆਰ ਮਿਡਲ ਕਲਾਸ ਇੱਥੇ, ਜਿਹੜੀ ਸਿੱਧੀ ਜੀ ਗੱਲ, ਦੋ ਵਕਤ ਦੀ ਬੜੀ ਮੁਸ਼ਕਲ ਨਾਲ ਰੋਟੀ ਕਮਾ ਰਹੇ ਨੇ। ਤੇ ਜਦੋਂ ਉਹ ਫਿਰ ਡਰਦੇ ਹੀ ਨਹੀਂ ਵਿਚਾਰੇ, ਕੁਛ ਕਹਿੰਦੇ ਕਿ ਜੇ CPS ਦਾ ਵਿੱਚ ਰੌਲਾ ਪੰਗਾ ਪੈ ਗਿਆ ਤੇ ਕਿੱਧਰ ਨੂੰ ਜਾਵਾਂਗੇ, ਕਿਉਂਕਿ ਇੱਕ ਘਰ ਬੜੀ ਮੁਸ਼ਕਲ ਚੱਲਦਾ ਹੈ, ਤੇ ਜੇ ਬੱਚਾ ਵੀ ਲੈ ਗਏ ਨਾਲ ਐਕਸਟਰਾ ਐਕਸਪੈਂਸਿਸ ਵੀ ਸ਼ੁਰੂ ਹੋ ਗਏ ਤੇ ਕਿੱਦਾਂ ਸਰੂਗਾ। ਐਂਡ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਹੋਰ ਦਊਂਗੀ। ਇੱਕ ਤਾਂ ਆਪਣੇ, ਉਹ ਇੰਡੀਆ ਤੋਂ ਹੈ, ਮੈਨੂੰ ਮਾਫ ਕਰਿਓ ਇਨ ਕੇਸ ਅਗਰ ਮੇਰੀ ਕਾਲ ਜ਼ਿਆਦਾ ਹੋ ਰਹੀ ਤੇ ਮੈਂ ਵਾਈਂਡ ਅਪ ਕਰ ਦੂੰ। ਮੈਂ ਅੱਜ ਵੀਰ ਜੀ ਇਸ ਵਕਤ ਮੈਂ ਕੰਮ ਤੋਂ ਆ ਰਹੀ ਹਾਂ ਜੀ, ਤੇ ਮੈਂ ਅੱਜ ਆਪਣੇ ਬ੍ਰੇਕ ਟਾਈਮ ਦੇ ਵਿੱਚ ਇੱਕ ਵੀਡੀਓ ਦੇਖੀ ਆਪਣੇ ਲੁਧਿਆਣਾ ਤੋਂ, ਮਨੁੱਖਤਾ ਦੀ ਸੇਵਾ ਵਾਲਿਆਂ ਦੀ। ਵੀਰ ਜੀ ਮਤਲਬ ਇੰਨਾ ਕੁ ਦਿਲ ਰੋਇਆ ਵੀ, ਸ਼ਰਮਸਾਰ ਵੀ ਹੋਇਆ ਕਿ ਸਾਡੇ ਪੰਜਾਬ ਦਾ ਇੰਨਾ ਬੇੜਾ ਗਰਕ ਗਿਆ। ਇੱਕ ਲੇਡੀਜ਼ ਨੇ, ਬਜ਼ੁਰਗ ਹੋ ਚੁੱਕੇ ਨੇ, ਉਹ ਆਪਣੇ ਟਾਈਮ 'ਚ ਪਤਾ ਨਹੀਂ ਲੈਕਚਰਰ ਸੀ ਕਿ ਪ੍ਰਿੰਸੀਪਲ, ਉਹ ਮੈਂ ਥੋੜਾ ਜਿਹਾ ਭੁੱਲ ਗਈ ਹਾਂ। ਉਹਨਾਂ ਦਾ ਬੇਟਾ ਅੱਗੋਂ ਲਾਇਰ ਹੈ, ਠੀਕ ਠਾਕ ਲਾਇਰ, ਤੇ ਵੀਰ ਜੀ ਉਹ ਜਿਹੜਾ ਲਾਇਰ ਬੇਟਾ, ਨੂੰਹ ਤੇ ਬੇਟੇ ਦਾ ਅੱਗੋਂ ਬੇਟਾ, ਮੀਨਸ ਪੋਤਰਾ ਉਸ ਬਜ਼ੁਰਗ ਆਂਟੀ ਦਾ, ਉਹ ਤਿੰਨੇ ਰਲ ਕੇ ਆਂਟੀ ਨੂੰ ਵਾਲਾਂ ਤੋਂ ਵੀ ਮੋਸਟ ਲਾਈਕਲੀ ਜ਼ਿਆਦਾ ਬੇਟੇ ਦੀਆਂ ਵੀਡੀਓਜ਼ ਦਿਖਾਈਆਂ ਉਹਨਾਂ ਵਿਦ ਪ੍ਰੂਫ। ਬੇਟਾ ਵਾਲਾਂ ਤੋਂ ਝੰਜੋੜ ਕੇ ਉਹਨਾਂ ਨੂੰ, ਆਪਣੀ ਮਦਰ ਨੂੰ ਏਦਾਂ ਵਾਲ ਪੁੱਟ ਰਿਹਾ, ਫਿਰ ਉਹਨਾਂ ਨੂੰ ਵਿੰਗੇ ਜੇ ਕਰਕੇ ਨਾ, ਜਿਸ ਤਰ੍ਹਾਂ ਧੌਣ ਥੱਲੇ ਕਰਕੇ ਲੱਕ ਦੇ ਵਿੱਚ ਮਾਰ ਰਿਹਾ, ਈਵਨ ਕਿ ਜਿਸ ਤਰ੍ਹਾਂ ਚੂਲੇ ਦੇ ਭਾਰ ਜੇ ਵਿਚਾਰੇ ਪਏ ਆ ਸਾਈਡ ਥਾਈਸ ਤੇ, ਉੱਥੇ ਮਾਰ ਰਿਹਾ। ਦੇਖੋ ਇੱਕ ਬੇਟਾ, ਉਹ ਵੀ ਗਰੋਨ ਅਪ, ਅੱਗੋਂ ਉਹਦਾ ਬੇਟਾ 12th ਸਟੈਂਡਰਡ 'ਚ ਇੰਡੀਆ 'ਚ ਪੜ੍ਹ ਰਿਹਾ ਆ, ਤੇ ਪੋਤਰੇ ਨੇ ਇੰਨੀ ਸ਼ਰਮਸਾਰ ਲਾਈਕ ਬੇਵਕੂਫੀ ਕੀਤੀ। ਆਪਣੀ ਦਾਦੀ ਮਾਂ ਦੇ ਲਾਈਕ ਬੈੱਡ, ਰਜਾਈ, ਕੰਫਰਟਰ ਜੋ ਵੀ ਸੀ, ਔਰ ਉਹਦੇ ਪਾਣੀ ਪਾਤਾ ਜੱਗ ਦਾ, ਸਾਰਾ ਵੀਡੀਓ 'ਚ ਆਇਆ। ਵੀਡੀਓ 'ਚ ਉਹਨਾਂ ਕਲੀਅਰ ਦਿਖਾਇਆ ਕਿ ਕੋਈ ਇਫਸ ਐਂਡ ਬਟਸ ਨਹੀਂ ਉਹ ਬੋਲ ਸਕਦੇ। ਔਰ ਇੱਕ ਲਾਇਰ ਹੋ ਕੇ ਦੇਖੋ ਕਿੰਨੀ ਮਾੜੀ ਉਹਨਾਂ ਦੇ ਦਿਮਾਗ ਦੀ ਸੋਚ ਹੈ। ਤੇ ਫਿਰ ਪਾਣੀ ਪਾ ਕੇ ਤੇ ਜਾ ਕੇ ਆਪਣੇ ਬਾਪ ਨੂੰ ਕਹਿੰਦਾ ਕਿ ਦੇਖੋ ਜੀ ਦਾਦੀ ਨੇ ਤੇ ਫਿਰ ਬੈੱਡ ਗੰਦਾ ਕਰ ਦਿੱਤਾ ਆ। ਤਾਂ ਉਹ ਬਸ ਆਣ ਕੇ ਵੇਖਿਆ ਨਹੀਂ, ਚਾਖਿਆ ਨਹੀਂ। ਬੰਦਾ ਉਸ ਬੇਵਕੂਫ ਵਕੀਲ ਨੂੰ ਪੁੱਛੇ ਕਿ ਭਰਾ ਤੈਨੂੰ ਇੰਨਾ ਨਹੀਂ ਪਤਾ ਕਿ ਪਾਣੀ ਤੇ ਵਾਸ਼ਰੂਮ ਦੇ ਵਿੱਚ ਬੜਾ ਫਰਕ ਹੁੰਦਾ ਆ, ਹਨਾ। ਜੇ ਯੂਰਿਨ ਪਾਸ ਕਰੋ, ਦੇਖੋ ਵੀਰ ਜੀ ਵੀ ਆਲ ਆਰ ਐਜੂਕੇਟਿਡ, ਆਪਾਂ ਗਰੋਨ ਅਪ ਆ, ਉਹ ਤਾਂ ਯੂਰਿਨ ਦੀ ਸਮੈਲ ਤੋਂ ਪਤਾ ਲੱਗ ਜਾਂਦਾ ਵੈਦਰ ਇਟਸ ਵਾਟਰ ਔਰ ਯੂਰਿਨ। ਤੇ ਉਹਨੇ ਆਣ ਕੇ ਜਿੱਦਾਂ ਆਪਣੀ ਮਾਂ ਨੂੰ ਤਪਲਾਇਆ ਨਾ ਵੀਰ ਜੀ, ਮੈਂ ਇਹ ਕਹੂੰਗੀ ਵੀ ਜਿਹੜਾ ਵੀ ਇਹ ਵੀਡੀਓ ਵੇਖੇ ਨਾ, ਉਹ ਉਸ ਵੀਡੀਓ ਦਾ ਕਮੈਂਟ ਜ਼ਰੂਰ ਕਰੇ। ਮਨੁੱਖਤਾ ਦੀ ਸੇਵਾ ਵਾਲਿਆਂ ਨੇ ਲਗਾਈ ਹੋਈ ਹੈ, ਐਂਡ ਉੱਥੇ ਪੁਲਿਸ ਵੀ ਇਨਵੋਲਵ ਹੋਈ ਹੈ। ਐਂਡ ਆਈ ਐਮ ਗਲੈਡ ਕਿ ਸ਼ੁਕਰ ਹੈ ਸਾਡੀ ਪੁਲਿਸ ਨੇ ਵੀ ਕੋਈ ਚੰਗਾ ਸਟੈਪ ਲਿਆ। ਉਹਨਾਂ ਨੂੰ ਮੈਡੀਕਲ ਏਡ ਵਾਸਤੇ ਪਹਿਲਾਂ ਘਰੋਂ ਲੈ ਕੇ ਗਏ, ਤੇ ਔਰ ਫਿਰ ਦੇਖੋ ਚਲੋ ਕਲਯੁਗ ਹੈ, ਜ਼ਿਆਦਾਤਰ ਕਲਪ੍ਰਿਟ ਫੜੇ ਨਹੀਂ ਜਾਂਦੇ, ਬਟ ਗੁੱਡ ਥਿੰਗ ਇਜ਼ ਕਿ ਆਪਣੇ ਵਾਸਤੇ ਉਹਨਾਂ ਨੇ ਆਪੇ ਗੱਡਾ ਖੋਦਿਆ, ਘਰ 'ਚ ਕੈਮਰਾ ਲਗਾਇਆ ਸੀ, ਉਹ ਕੈਮਰੇ 'ਚ ਆਪੇ ਰਿਕਾਰਡ ਆ ਗਏ ਤੇ ਉਹ ਫਸ ਗਏ। ਠੀਕ ਹੈ, ਸੋ ਇਹੋ ਹੀ ਹੁਣ ਤੇ ਪ੍ਰੇਅਰ ਕਰ ਸਕਦੇ ਹਾਂ ਵੀ ਜਿਹਦਾ ਵੀ ਤਵੱਜਨ ਹਿਲਦਾ ਆ, ਭਾਈ ਆਪਣੇ ਆਪ ਨੂੰ ਮਾਰ ਲਓ ਬਜਾਏ ਕਿ ਦੂਜਿਆਂ ਦਾ ਘਰ ਨਾ ਖਰਾਬ ਕਰੋ। ਸਿੰਪਲ। ਥੈਂਕ ਯੂ ਵੀਰ ਜੀ, ਮਿਹਰਬਾਨੀ। ਬਾਏ। ਰਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਜੋ ਭੈਣ ਜੀ ਨੇ ਜੋ ਗੱਲਾਂ ਕੀਤੀਆਂ, ਤਾਂ ਗੱਲਾਂ ਤਾਂ ਬਹੁਤ ਸੁਣਨੇ ਵਾਲੀ ਗੱਲਾਂ ਉਹਨਾਂ ਦੀਆਂ। ਫਿਰ ਤੁਸੀਂ ਗੁੱਸੇ ਦੀ ਗੱਲ ਕਰਦੇ ਆ, ਇਹ ਗੁੱਸਾ ਤਾਂ ਹਰ ਇੱਕ ਨੂੰ ਆ ਜਾਂਦਾ, ਪਰ ਜਿਸ ਸਮੇਂ 'ਚ ਅਸੀਂ ਜੰਮੇ ਪਲੇ ਬੜੇ ਹੋਏ ਆ, ਅੱਜ ਤੋਂ 40 ਸਾਲ ਪਹਿਲਾਂ, ਉਸ ਵੇਲੇ ਅਸੀਂ ਕਦੇ ਨਾ ਕੋਈ ਘਟਨਾ ਸੁਣੀ ਵੀ ਕਿਤੇ ਗੋਲੀ ਚੱਲੀ ਹੋਵੇ ਜਾਂ ਕਿਸੇ ਪਾਸੇ ਕੋਈ ਫਾਇਰਿੰਗ ਹੋਈ ਹੋਵੇ। ਉਹ ਕਾਰਨ ਸੀ ਸਾਡੀ ਜਿਹੜੀ ਮਦਰ ਸੀ, ਉਹਨੂੰ ਸਾਨੂੰ ਛੋਟੇ ਨੂੰ ਕਹਿਣਾ, ਪੁੱਤ ਚਲੋ ਗੁਰੂ ਘਰ ਚੱਲੀਏ। ਉਹ ਸੰਗਰਾਂਦ ਵਾਲੇ ਦਿਨ, ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਾਰੀਆਂ ਹੀ ਬੀਬੀਆਂ ਮਾਤਾਵਾਂ ਕੜਾਹ ਪ੍ਰਸ਼ਾਦੇ ਬਣਾ ਕੇ ਗੁਰੂ ਘਰ ਲੱਗ ਜਾਂਦੇ ਹੁੰਦੇ ਸੀ। ਹੁਣ ਅੱਜ ਕੱਲ੍ਹ ਕਿਸੇ ਨੂੰ ਸੰਗਰਾਂਦ ਦਾ ਨਹੀਂ ਪਤਾ ਕਦੋਂ ਸੰਗਰਾਂਦ ਆਉਂਦੀ ਹੈ, ਕਦੋਂ ਜਾਂਦੀ ਹੈ। ਜਦੋਂ ਅਸੀਂ ਆਪਣੇ ਅਸਲੇ ਨਾਲ ਟੁੱਟ ਗਿਆ ਨਾ, ਜਿਹੜੀ ਮੇਰੀ ਸੋਚਣੀ ਹੈ, ਫਿਰ ਸਾਨੂੰ ਠੋਕਰਾਂ ਵੱਜਣੀਆਂ। ਦੂਜਾ ਅਸੀਂ ਦਿਖਾਵਾ ਬਹੁਤ ਕਰਦੇ ਹਾਂ। ਅਸੀਂ ਮੁੰਡੇ ਦੀ ਦੇਖਦੇ ਹਾਂ, ਇੱਕ ਪੋਤਿਆ ਪੁੱਤ ਕਰਕੇ ਉਹਨੂੰ ਚਮਲਾ ਕੇ ਕੜਾ ਬੜਾ ਕੁਛ ਕਰਕੇ ਉਹਨੂੰ ਗੱਡੀ ਨਵੀਂ ਲੈਤੀ, ਬੜੀ ਦੇਖਣੀ ਮੁੰਡਾ ਕਿੱਥੇ ਜਾਂਦਾ, ਕੀ ਕਰਦਾ, ਕੀ ਨਹੀਂ ਕਰਦਾ। ਮੈਂ ਤੁਹਾਨੂੰ 1 ਮਿੰਟ ਦੀ ਇੱਕ ਐਗਜ਼ਾਮਪਲ ਦੇਣੀ ਹੈ, ਸਿਰਫ 1-2 ਮਿੰਟ ਦੀ। ਅਸੀਂ ਕਰੋਨਾ ਤੋਂ ਪਹਿਲਾਂ ਇੱਕ ਇੱਥੇ ਫੈਮਿਲੀ ਸੀ, ਜੱਟ ਫੈਮਿਲੀ ਆਪਣੀ, ਉਹਨਾਂ ਦਾ 19 ਸਾਲ ਦਾ 20 ਸਾਲ ਦਾ ਮੁੰਡਾ ਗ੍ਰੈਜੂਏਟ ਹੋਣਾ, ਉਹਦੇ 1 ਸਾਲ ਤੋਂ ਮੁੰਡਾ ਕਾਲਜ ਵਿੱਚ ਨਹੀਂ ਗਿਆ। ਅੱਛਾ। ਉਹਦੇ ਘਰਦਿਆਂ ਨੇ ਕਹਿੰਦੇ ਹੋਮਵਰਕ ਦੇਖਿਆ, ਤੂੰ ਕਿੱਥੇ ਜਾਂਦਾ, ਕੀ ਕਰਦਾ।
ਅੱਛਾ, ਸਕੂਲ ਤੋਂ ਕਦੇ ਮੈਸੇਜ ਉਹਨੇ ਘਰ ਭੇਜਣੇ ਆ ਵੀ ਤੁਹਾਡਾ ਮੁੰਡਾ ਆਉਂਦਾ ਨਹੀਂ ਹੈ, ਦੱਸਿਆ ਨਹੀਂ ਵੀ ਗੱਲ ਮੁਕਾਓ ਜੀ। ਸ਼ਾਰਟਕਟ ਕਰਾਂ, ਉਹਦੇ ਡੈਡੀ ਨੇ ਮੁੰਡੇ ਦੀ ਘਰੇ ਪਾਰਟੀ ਰੱਖਤੀ ਵੀ ਅੱਜ ਇਹਦੀ ਗ੍ਰੈਜੂਏਟ ਹੋ ਜਾਓ, ਅੱਜ ਪਾਰਟੀ ਅਸੀਂ ਕਰਨੀ ਆ, ਉਹਦਾ ਫੂਡ ਅਸੀਂ ਲੈ ਕੇ ਜਾਣਾ। ਮੈਂ ਰਾਜਾ ਸਵੀਟ ਤੋਂ ਗਿਆਨੀ ਬੋਲਦਾ, ਰਵਿੰਦਰ ਸਿੰਘ ਗਿਆਨੀ ਬੋਲਦਾ ਜੀ ਜੀ। ਅਸੀਂ ਫੂਡ ਲੈ ਕੇ ਉਹਦੇ ਘਰੇ ਪਹੁੰਚ ਗਏ ਤਾਂ ਮੁੰਡਾ ਘਰੋਂ ਭੱਜ ਗਿਆ। ਮੁੰਡੇ ਲੱਗਾ ਨਹੀਂ ਮੁੰਡਾ ਕਿੱਥੇ ਗਿਆ। ਮੁੰਡੇ ਨੇ ਸੋਚਿਆ ਮੇਰੀ ਸ਼ਰਮਿੰਦਗੀ ਹੋਣੀ ਹੈ, ਮੇਰੀ ਬੇਇੱਜ਼ਤੀ ਹੋਣੀ ਹੈ, ਯਾਰ ਦੋਸਤ ਇਕੱਠੇ ਹੋਣੇ ਆ, ਮੇਰੀ ਗ੍ਰੈਜੂਏਟ ਤਾਂ ਮੈਂ ਹੋਇਆ ਨਹੀਂ, ਮੈਂ ਗ੍ਰੈਜੂਏਟ ਹੋਇਆ ਨਹੀਂ ਅਕੇ। ਉਸ ਮੁੰਡੇ ਨੇ ਆ ਜਿਹੜਾ ਹੈਗਾ ਸੈਨਮਟਿਵ ਬ੍ਰਿਜ ਆ, ਇਹ ਬ੍ਰਿਜ ਕ੍ਰਾਸ ਕਰਕੇ 92 ਕ੍ਰਾਸ ਕਰਕੇ ਉੱਥੇ ਨਾਲੇ ਗੱਡੀ ਖੜੀ ਕਰਕੇ ਸਮੁੰਦਰ ਵਿੱਚ ਛਾਲ ਮਾਰਤੀ। ਆਖਰੀ ਕਾਲ ਉਸ ਮੁੰਡੇ ਨੇ ਇੱਕ ਇੰਡੀਅਨ ਕੁੜੀ ਨੂੰ ਕਾਲ ਕੀਤੀ ਹੈ, ਉਹਦੀ ਫਰੈਂਡ ਹੋ ਗਈ, ਇੱਕ ਦੋ ਕੁੜੀ ਮੈਕਸੀਕਨ ਨੂੰ ਕਾਲ ਕੀਤੀ। ਉਹ ਹੁਣ ਸਮੁੰਦਰ ਇੰਨਾ ਡੂੰਘਾ, ਦੱਸੋ ਉੱਥੋਂ ਕਿੱਥੋਂ, ਜਾਣੀ ਇਹ ਸਮਝ ਲਾ ਬੁੱਝਦਿਲੀ ਸਮਝ ਲਓ ਜਾਂ ਅਸੀਂ ਨਿਆਣੇ ਦੇਖੇ ਨਿਆਣੇ ਕੀ ਕਰਦੇ ਕੀ ਨਹੀਂ ਕਰਦੇ। ਉਸ ਮੁੰਡੇ ਦੀ 1.5 ਮਹੀਨੇ ਪਿੱਛੋਂ ਫਿਰ ਬੋਡੀ ਮਿਲੀ ਆ ਜਾ ਕੇ ਮਰੀਨੇ ਦੇ ਜਿੱਥੇ ਉਹ ਬਰਕਲੇ ਕੋਲ ਮਿਲੀ ਆ। ਉਹ ਵੀ ਇਕੱਲੀ ਕਿਸੇ ਨੇ ਦੇਖਿਆ ਵਾਕਾ ਦੇ ਇੱਥੇ ਕਮੀਜ਼ ਦਿਸਦੀ ਤੋਂ ਇਹ ਦੇਖਿਆ ਸਾਰਾ ਮੱਛੀਆਂ ਮੁੱਛੀਆਂ ਖਾ ਖੂ ਲਿਆ ਜੀ। ਮੇਰੇ ਕਹਿਣ ਤੋਂ ਭਾਵ ਆ ਅਸੀਂ ਬੱਚੇ ਦੇਖਦੇ ਸਾਡੇ ਬੱਚੇ ਕਿੱਥੇ ਜਾਂਦੇ ਕੀ ਕਰਦੇ ਕੀ ਨਹੀਂ ਕਰਦੇ। ਅਸੀਂ ਬੱਚੇ ਸਾਡਾ ਜਿਹੜਾ ਅਸਲੀ ਧਨ ਆ ਉਹ ਸਾਡੇ ਬੱਚੇ ਆ ਜੀ। ਜੇ ਅਸੀਂ ਆਪਣੇ ਬੱਚੇ ਨਹੀਂ ਸੰਭਾਲ ਸਕੇ ਇੱਥੇ ਆ ਕੇ ਬੱਚੇ ਕੀ ਕਰਦੇ ਕੀ ਨਹੀਂ ਜਾਂਦੇ, ਬੱਚੇ ਕਿੱਥੇ ਜਾਂਦੇ ਆ, ਇਹ ਜਿਹੜੇ ਅਸੀਂ ਮਾਇਆ ਇਕੱਠੀ ਕਰੀਏ ਇਹ ਕਿਹਦੇ ਵਾਸਤੇ ਇਕੱਠੀ ਕਰਦੇ ਅਸੀਂ ਜੀ ਜੀ। ਬੱਚਿਆਂ ਦਾ ਬਹੁਤ ਖਿਆਲ ਰੱਖੀਏ ਜੀ। ਤੇ ਪਲੱਸ ਬੱਚਿਆਂ ਨੂੰ ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ ਬੱਚਿਆਂ ਨੂੰ ਪੁੱਛ ਕਰਕੇ ਗੁਰੂ ਘਰ ਲੈ ਕੇ ਜਾਈਏ, ਉੱਥੇ ਕੋਈ ਦੱਸੀਏ ਕੁਛ ਗੁਰੂ ਘਰ ਤੋਂ ਅੱਧਾ ਘੰਟਾ ਬੰਦਾ ਬੈਠੇ ਉਹਦੇ ਮਨ ਦੇ ਵਿੱਚ ਕੋਈ ਸ਼ਾਂਤੀ ਦਾ ਕੋਈ ਪ੍ਰਤੀਕ ਹੋਵੇ, ਉਹ ਬੱਚਿਆਂ ਨੂੰ ਕਿਹਾ ਜਾਵੇ ਫਿਰ ਉੱਠ ਕੇ ਪਾਠ ਕਰੋ ਜਾਂ ਨਹੀਂ ਜਦੋਂ ਵੀ ਉੱਠਦੇ ਆ। ਪਰ ਹੁਣ ਸਾਨੂੰ ਨਹੀਂ ਪਤਾ ਬੱਚੇ ਕਦੋਂ ਸੌਂਦੇ ਆ ਕਦੋਂ ਉੱਠਦੇ ਆ, ਕੀ ਕਰਦੇ ਕੀ ਨਹੀਂ ਕਰਦੇ। ਘਰ ਦਾ ਉਹਨੀ ਰੋਟੀ ਨਹੀਂ ਖਾਣੀ, ਅਸੀਂ ਪਰੌਂਠੇ ਨਹੀਂ ਖਾਣੇ ਐਵਰੀ ਡੇ ਮਮ ਯੂ ਮੇਕ ਪਰੌਂਠਾ। ਚਲੋ ਧੰਨਵਾਦ ਸ਼ੁਕਰੀਆ ਜੀ। ਰਾਜਕਰਮਜੀਤ ਸਿੰਘ ਜੀ, ਜਿਹੜੀ ਆਪਾਂ ਗੱਲ ਇਹਨਾਂ ਨੇ ਦੋਵਾਂ ਭੈਣ ਜੀ ਨੇ ਤੇ ਵੀਰ ਹੋਣਾ ਨੇ ਛੋਈ ਆ, ਉਹ ਇਹਦੇ ਵਿੱਚ ਇਹ ਗੱਲ ਹੈ ਕਿ ਏਸ਼ੀਅਨ ਕਲਚਰ ਦੇ ਵਿੱਚ ਜਿਹੜੀ ਬੱਚਿਆਂ ਦਾ ਪਾਲਣ ਪੋਸ਼ਣ ਉਹ ਕੁਛ ਹੋਰ ਤਰੀਕੇ ਦਾ, ਇੱਧਰ ਕੁਛ ਹੋਰ ਤਰੀਕੇ ਦਾ। ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਝਿੜਕਣਾ ਨਹੀਂ ਮਾਰਨਾ ਨਹੀਂ, ਪਰ ਉੱਥੇ ਆਪਾਂ ਦੇਖਿਆ ਕਿ ਕੁਛ ਹੋਰ ਤਰੀਕੇ ਦਾ। ਪਰ ਫਿਰ ਵੀ ਆਪਣਾ ਜਿਹੜਾ ਮੰਤਵ ਸੀਗਾ ਉਹ ਪਾਲਣ ਪੋਸ਼ਣ ਵੱਲ ਘੱਟ ਸੀ ਤੇ ਗੁੱਸੇ ਦੇ ਕੰਟਰੋਲ ਵੱਲ ਜ਼ਿਆਦਾ ਸੀਗਾ। ਹਾਲਾਂਕਿ ਜਦੋਂ ਆਪਾਂ ਸ਼ੁਰੂਆਤ ਕੀਤੀ ਸੀ, ਪਰ ਫਿਰ ਵੀ ਕੁਝ ਚੀਜ਼ਾਂ ਤੁਹਾਡੀ ਬ੍ਰਿੰਗਿੰਗ ਦੇ ਵਿੱਚ ਹੋਣਾ, ਅਪ ਬ੍ਰਿੰਗਿੰਗ ਦੇ ਵਿੱਚ ਹੋਣੀਆਂ ਚਾਹੀਦੀਆਂ, ਪਾਲਣ ਪੋਸ਼ਣ ਦੇ ਵਿੱਚ ਹੋਣੀਆਂ ਚਾਹੀਦੀਆਂ। ਐਟਲੀਸਟ ਤੁਹਾਨੂੰ ਇਨਸਾਨ ਦੀ ਪਛਾਣ ਤਾਂ ਦੱਸਦੀਆਂ ਹੋਣੀਆਂ ਚਾਹੀਦੀਆਂ। ਚੰਗੀ ਗਲਤ ਦਾ ਜਿਹੜਾ ਹਾਂਜੀ ਬਿਲਕੁਲ। ਫਿਰ ਉਹਦਾ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਜਾਰੀ ਰੱਖਾਂਗੇ। ਜਿਹੜੇ ਸਰੋਤੇ ਹੋਲਡ ਤੇ ਬਣੇ ਜਾਓ, ਤੁਹਾਡੇ ਨਾਲ ਵੀ ਆਪਾਂ ਗੱਲਬਾਤ ਨੂੰ ਇੱਦਾਂ ਜਾਰੀ ਰੱਖਾਂਗੇ। ਨੰਬਰ ਹੈ ਕਾਲ ਕਰਨ ਦੇ ਲਈ 408 272 5200।
ਇੱਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਤੇ ਸਭ ਨੂੰ ਪਿਆਰ ਸਤਿਕਾਰ ਸਹਿਤ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ। ਕੁਝ ਕਾਲਰ ਵੀ ਆਪਣੇ ਨਾਲ ਜੁੜ ਰਹੇ ਹੋ, ਵੀ ਆਪਣੇ ਵਿਚਾਰ ਜਿਹੜੇ ਸਾਂਝੇ ਕਰਨਗੇ, ਤੇ ਤੁਸੀਂ ਵੀ ਸਰੋਤਿਓ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408-272-52-100 ਦੇ ਉੱਤੇ। ਹਰਮਨਦੀਪ ਜੀ ਸਤਿ ਸ੍ਰੀ ਅਕਾਲ। ਬੱਲੇ ਨੰਬਰ ਨੇੜੇ ਸੀ। ਹਾਂਜੀ ਵੀਰ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਤੁਸੀਂ ਗੁੱਸੇ ਦੀ ਗੱਲ ਕਰ ਰਹੇ ਹੋ, ਮੈਨੂੰ ਬਾਹਲਾ ਤਾਂ ਨਹੀਂ ਪਤਾ, ਚਲੋ ਜਿੰਨਾ ਕੁ ਆਪਾਂ ਨੂੰ ਪਤਾ ਹੈਗਾ ਆਪਾਂ ਕਰ ਲੈਣੇ ਸਾਂਝੀ। ਜ਼ਰੂਰ। ਆਪਾਂ ਨੂੰ ਗੁਰੂ ਸਾਹਿਬ ਨੇ ਫਤਿਹ ਵੱਲ ਜੋੜਿਆ ਸੀਗਾ। ਆਪਾਂ ਸਿੱਖਾਂ ਦੀ ਗੱਲ ਕਰ ਲਈਏ, ਤੇ ਜਿਹੜਾ ਵੀ ਕੋਈ ਰਿਲੀਜੀਅਸ ਜਿਹਨੂੰ ਮੰਨਦਾ ਉਹ ਉੱਥੇ ਉਸ ਚੀਜ਼ ਨੂੰ ਮਤਲਬ ਮੰਨ ਲੇ। ਜਿਵੇਂ ਕਹਿ ਲਓ ਵੀ ਆਪਾਂ ਸੁਬਾਹ ਉੱਠਦੇ ਹਾਂ, ਸੁਬਾਹ ਉੱਠ ਕੇ ਬੱਚਿਆਂ ਨੂੰ ਫਤਿਹ ਜ਼ਰੂਰ ਵਜਾਓ, ਬਸ ਹੋਰ ਕੁਝ ਨਹੀਂ ਕਰਨਾ। ਘੱਟੋ ਘੱਟ ਸੁਬਾਹ ਉੱਠ ਕੇ ਤੇ ਰਾਤ ਨੂੰ ਪੈਣ ਤੋਂ ਪਹਿਲਾਂ ਫਤਿਹ ਬੁਲਾਉਣੀ ਆ, ਦੋਵੇਂ ਟਾਈਮ। ਈਵਨ ਦੋਵੇਂ ਜੀ ਬੁਲਾ ਸਕਦੇ ਆਪਸ ਦੇ ਵਿੱਚ, ਜਦੋਂ ਸੌਣਾ ਤਾਂ ਕੋਈ ਮਾੜੀ ਚੀਜ਼ ਨਹੀਂ ਹੈਗੀ, ਉਹ ਤੁਹਾਡੀ ਇੱਛਾ। ਜੇ ਕੋਈ ਹਿੰਦੂ ਪਰਿਵਾਰ ਆ ਤਾਂ ਉਹ ਰਾਮ ਕਹਿ ਦੇ। ਕਹਿਣ ਤੋਂ ਭਾਵ ਇਹ ਆ ਵੀ ਆਪਾਂ ਗੁਰਦੁਆਰੇ ਨਹੀਂ ਜਾ ਸਕਦੇ, ਆਪਣੇ ਕੋਲ ਟਾਈਮ ਹੈ ਨਹੀਂ, ਕਿਤੇ ਵੀ ਹੈ ਨਹੀਂ। ਕਿਤੇ ਨਾ ਕਿਤੇ ਤਾਂ ਆਪਣੇ ਕੋਲੇ ਸਮਾਂ ਹੋਵੇ ਨਾ, ਵੀ ਜਿੱਥੇ ਆਪਾਂ ਕਹਿ ਸਕਦੇ ਹੋਈਏ ਵੀ ਰਾਮ ਆ, ਵਾਹਿਗੁਰੂ ਆ, ਗੋਡ ਬਲੈਸ, ਵਾਟਐਵਰ, ਜੋ ਵੀ ਕਹਿ ਸਕਦੇ ਆ। ਮਤਲਬ ਉਹ ਥਾਂ ਦਿਓ, ਆਪ ਦਿਓ ਥਾਂ, ਠੀਕ ਹੈ ਜੀ। ਜੇ ਤੁਸੀਂ ਪੌਦਾ ਹੀ ਨਹੀਂ ਲਾਇਆ, ਬੀਜ ਹੀ ਨਹੀਂ ਬੀਜਿਆ ਕੋਈ, ਤਾਂ ਉਸ ਤੋਂ ਬਾਅਦ ਮਤਲਬ ਉਹਦੀ ਛਾਂ ਕਿੱਥੋਂ ਮੰਨ ਸਕਦੇ ਹੋ? ਨਹੀਂ ਮੰਨ ਸਕਦੇ, ਉਹਦਾ ਫਲ ਕੋਈ ਨਹੀਂ। ਸੋ ਪੌਦਾ ਪਹਿਲਾਂ ਬੀਜ ਤਾਂ ਗੁਰੂ ਸਾਹਿਬ ਨੇ ਹਰੇਕ ਦੇ ਵਿੱਚ ਪਾਇਆ ਵਾ ਆਪਣੇ ਅੰਦਰ, ਪਰ ਉਹ ਪੌਦਾ ਨਹੀਂ ਬਣਦਾ ਗਾ। ਪੌਦਾ ਬਣੂਗਾ ਤਾਂ ਜੇ ਤੁਸੀਂ ਉਹਨੂੰ ਰੱਬ ਦੇ ਨਾਂ ਦਾ ਪਾਣੀ ਪਾਓਗੇ। ਜੀ 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 ਜੀ, ਠੀਕ ਹੈ ਨਾ। ਜਦੋਂ ਜਿੱਥੇ, ਕਿਉਂਕਿ ਸੱਚ ਨਾਲ ਝੂਠ ਤਾਂ ਬਈ ਨਾਲ ਹੀ ਚੱਲਣਾ, ਤਾਂ ਮਤਲਬ ਜਿਵੇਂ ਕਹਿ ਲਓ ਸਿੱਧ ਨਾਲ ਪੁੱਟ ਖੜੂ ਵੀ ਖੜੀ ਆ, ਉਹਨੂੰ ਆਪਾਂ ਬਦਲ ਨਹੀਂ ਸਕਦੇ। ਪਰ ਜਿੰਨਾ ਕੁ ਆਪਣੇ ਕੋਲੇ ਜਿਹੜਾ ਆਪਣੇ ਕੋਲੇ ਹੈਗਾ, ਉਹ ਆਪਾਂ ਇੰਨਾ ਕੀ ਕਰ ਲਈਏ ਵੀ ਆਪਾਂ ਹੋਰ ਨਹੀਂ ਕੁਝ ਕਰਨਾ, ਕੱਲੀ ਫਤਿਹ ਬੁਲਾ ਦਿਓ, ਚਾਹੇ ਮੋਨਾ ਚਾਹੇ ਕੋਨਾ, ਆਪਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ। ਜੀ ਜੀ ਜੀ, ਬਿਲਕੁਲ ਠੀਕ ਹੈ ਨਾ। ਜੋ ਮਤਲਬ ਨਿੱਕੀ ਜਿਹੀ ਗੱਲ ਹੀ ਆ, ਬਹੁਤ ਛੋਟੀ ਜਿਹੀ ਗੱਲ ਆ, ਪਰ ਜਦੋਂ ਇਹ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਬਣ ਜੂਗੀ, ਫਿਰ ਤੁਹਾਨੂੰ ਪਤਾ ਲੱਗਦਾ ਆਪਾਂ ਨੂੰ ਵੀ ਆਪਾਂ ਕਿੱਥੇ ਜੇ ਖੜੇ ਆ। ਜੀ ਜੀ ਜੀ, ਥੈਂਕ ਯੂ ਵੀਰ ਜੀ। ਚਲੋ ਭੁੱਲ ਚੁੱਕਦੀ ਖਿਮਾ ਜੀ। ਚਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਚੰਗੀਆਂ ਚੀਜ਼ਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਇਹ ਲਾਜ਼ਮੀ ਆ। ਕਈ ਵਾਰੀ ਨਾ ਆਪਾਂ ਗੁੱਸਾ ਕਰਦੇ ਆ, ਨਿਆਣੇ ਆਹ ਨਹੀਂ ਕਰਦੇ, ਨਿਆਣੇ ਉਹ ਨਹੀਂ ਕਰਦੇ, ਆਪ ਵੀ ਨਹੀਂ ਉਹ ਕੀਤਾ ਹੁੰਦਾ। ਨਿਆਣਿਆਂ ਨੇ ਮੱਤ ਲੈਣੀ ਹੈ ਤੁਹਾਨੂੰ ਦੇਖ ਕੇ। ਹਾਂਜੀ ਹਾਂਜੀ, ਜੇ ਆਪਸ ਦੇ ਵਿੱਚ ਜ਼ਿਆਦਾ ਪਿਆਰ ਇਤਫਾਕ ਦੇ ਨਾਲ ਰਹੋਗੇ, ਨਿਆਣੇ ਉਦਾਂ ਦੇ ਹੋ ਜਾਣਗੇ। ਉਹਨਾਂ ਦੇ ਵਿੱਚ ਆਟੋਮੈਟਿਕਲੀ ਉਹ ਹਮਦਰਦੀ ਦਇਆ, ਉਹ ਸਾਰਾ ਕੁਝ ਚੀਜ਼ਾਂ ਜਿਹੜੀਆਂ ਉਹ ਨਜ਼ਰ ਆਉਣਗੀਆਂ। ਜੇ ਆਪ ਗੁੱਸੇ 'ਚ ਲੜਦੇ ਟੁੱਕਦੇ ਇਦਾਂ ਦੇ ਹੋਣਗੇ, ਤੇ ਓਬਵੀਅਸਲੀ ਜਿਨ੍ਹਾਂ ਨੇ ਉਦਾਂ ਦੇਖਣਾ, ਉਹਨਾਂ ਨੇ ਵੀ ਇਹ ਦੇਖਣਾ। ਆਪਾਂ ਵੀ ਹੁਣ ਕਰ ਹੀ ਲੈਂਦੇ ਹੋਣੇ ਕਈ ਗੱਲਾਂ। ਹਾਂਜੀ ਹਾਂਜੀ, ਇਹਨਾਂ ਦਾ ਤਾਂ ਕੰਮ ਹੀ ਇਹ ਆ। ਹਾਂਜੀ ਬਿਲਕੁਲ, ਏਦਾਂ ਦਾ ਤਾਂ ਕੰਮ ਹੀ ਇਹ, ਤੇ ਇਦਾਂ ਹੀ ਜਿਹੜੇ ਉਹ ਕਰਦੇ ਰਹਿੰਦੇ ਆ। ਤੇ ਉਹ ਫਿਰ ਉਹ ਚੀਜ਼ਾਂ ਜਿਹੜੀਆਂ ਅੱਗੇ ਟਰੈਵਲ ਕਰਦੀਆਂ, ਉਹ ਅੱਗੇ ਪਹੁੰਚਦੀਆਂ ਆ। ਬਾਕੀ ਭਾਈ ਮਾਨਸਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਨਰਮ ਰੱਖਣ ਦੇ ਲਈ, ਠੰਡਿਆਂ ਰੱਖਣ ਦੇ ਲਈ ਉਹ ਜ਼ਰੂਰੀ ਆ। ਚਾਹੇ ਕੋਈ ਰੱਬ ਦਾ ਨਾਂ ਲੈ ਰਿਹਾ, ਜਿਹੜੇ ਮਰਜ਼ੀ ਧਰਮ ਚੋਂ ਆ, ਕੋਈ ਮੈਡੀਟੇਸ਼ਨ ਕਰ ਰਿਹਾ ਆ, ਕੋਈ ਇਕਾਂਤ ਦੇ ਵਿੱਚ ਜਿਹੜਾ ਉਹ ਰਹਿ ਕੇ ਆਪਣੇ ਆਪ ਦੇ ਨਾਲ ਸਵਾਲ ਜਵਾਬ ਕਰ ਰਿਹਾ ਆ, ਉਹ ਜ਼ਰੂਰੀ ਆ। ਆਪਾਂ ਭੱਜ ਦੌੜ ਦੇ ਵਿੱਚ ਬਹੁਤ ਲੱਗੇ ਆ। ਹੁਣ ਮਨੁੱਖ ਦਾ ਸਰੀਰ ਤਾਂ ਬਣਿਆ ਸੀ ਕੁਦਰਤ ਦੇ ਨਾਲ ਜੁੜਨ ਦੇ ਲਈ। ਜੀ ਜੀ, ਘਰਾਂ ਦੇ ਵਿੱਚ ਕੈਦ ਹੋ ਕੇ ਟੀਵੀਆਂ ਮੂਹਰੇ ਬਹਿਣ ਦੇ ਲਈ ਨਹੀਂ ਸੀ ਜਿਹੜਾ ਇਹ ਬਣਿਆ। ਆਪਾਂ ਉਹ ਚੀਜ਼ਾਂ ਕਰ ਨਹੀਂ ਰਹੇ। ਹੁਣ ਇਹ ਸਾਰੀਆਂ ਚੀਜ਼ਾਂ ਦੇਖੋ, ਕਿੰਨੀਆਂ ਚੀਜ਼ਾਂ ਮੈਂ ਕਹੂੰ ਪਿੰਨ ਪੁਆਇੰਟ ਕਰਦੀ ਨਾ, ਵੀ ਕੱਲੀ ਇਹਦੇ ਕਰਕੇ ਨਹੀਂ ਆ, ਬਹੁਤ ਸਾਰੀਆਂ ਚੀਜ਼ਾਂ ਦੇ ਕਰਕੇ ਆਪਾਂ ਇੱਥੇ ਆ। ਧੁੱਪ ਨੂੰ ਜਿਹੜਾ ਮੰਨਣਾ ਉਹ ਜ਼ਰੂਰੀ ਆ ਸਰੀਰ ਦੇ ਲਈ। ਜੀ ਜੀ, ਵਿਟਾਮਿਨ ਡੀ ਹੁੰਦੀ ਆ, ਉਹ ਮਿਲਦਾ ਆ। ਮਨ ਜਿਹੜਾ ਉਹ ਸ਼ਾਂਤ ਚਿੱਤ ਹੁੰਦਾ ਆ, ਕੁਦਰਤ ਦੇ ਨਾਲ ਜਿਹੜਾ ਉਹ ਰਹਿ ਕੇ ਆਪਾਂ ਵਧੀਆ ਲੱਗਦਾ। ਹੁਣ ਜਿਹੜਾ ਫੋਨ ਵਾਲੀ ਬਿਮਾਰੀ ਆਪਾਂ ਨਾਲ ਲਈ ਫਿਰਦੇ ਆ, 24 ਫੇਰੇ ਆਲ ਦਾ ਟਾਈਮ, 24 ਘੰਟੇ ਜਿਹੜਾ ਆ, ਉਹ ਚੀਜ਼ਾਂ ਤੋਂ ਜੇ ਆਪਾਂ ਦੂਰ ਜਾਵਾਂਗੇ, ਪੁਰਾਣੀਆਂ ਚੀਜ਼ਾਂ ਵੱਲ ਨੂੰ, ਤਾਂ ਹੀ ਤਾਂ ਲੋਕਾਂ ਦਾ ਮੂੰਹ ਹੁਣ ਪੁਰਾਣੀਆਂ ਚੀਜ਼ਾਂ ਵੱਲ ਨੂੰ ਹੁੰਦਾ ਜਾਂਦਾ ਨਾ। ਇੱਕ ਤਾਂ ਨਸਟੈਲਜਿਕ ਚੀਜ਼ ਹੋਰ ਆ, ਪੁਰਾਣੀਆਂ ਚੀਜ਼ਾਂ ਉਦਾਂ ਹੀ ਯਾਦ ਆਉਂਦੀਆਂ, ਚੰਗੀਆਂ ਜ਼ਿਆਦਾ ਲੱਗਦੀਆਂ। ਦੂਜੀਆਂ ਉਹ ਦੇਖਦੇ ਯਾਰ ਵਾਕਿਆ ਹੀ ਭਲਾ ਸੀ ਕੰਮ, ਏਦਾਂ ਜਿਹੜਾ ਉਹ ਫਾਇਦਾ ਸੀਗਾ, ਏਦਾਂ ਜਿਹੜਾ ਉਹ ਚੰਗਾ ਸੀਗਾ। ਸੋ ਇਹ ਚੀਜ਼ਾਂ ਆਪਾਂ ਨੂੰ ਆਪਣੇ ਜਿਹੜੀ ਜ਼ਿੰਦਗੀ ਦੇ ਵਿੱਚ ਲਿਆਉਣੀਆਂ ਹੀ ਪੈਣੀਆਂ, ਇੰਟਰੋਡਿਊਸ ਜਿਹੜੀਆਂ ਉਹ ਕਰਨੀਆਂ ਹੀ ਪੈਣੀਆਂ ਆ। ਫੋਕੇ ਦਿਖਾਵੇ ਲਈ ਨਹੀਂ, ਆਪਣੇ ਆਪ ਦੇ ਲਈ
ਤੁਸੀਂ ਆਪਣੀ ਖੁਸ਼ੀ ਨੂੰ ਜੇ ਤੁਸੀਂ ਆਪ ਨਹੀਂ ਕਰ ਸਕਦੇ ਜੀ ਅਡਲਟ ਹੋਣ ਦੇ ਨਾਤੇ, ਤਾਂ ਕਮੀ ਕਿਤੇ ਆਪਣੇ ਵਿੱਚ, ਦੂਜੇ ਤੇ ਨਹੀਂ ਕਮੀ ਵੀ ਉਹਨੇ ਆਹ ਨਹੀਂ ਕੀਤਾ ਮੈਂ ਤਾਂ ਨਹੀਂ ਖੁਸ਼, ਉਹਨੇ ਉਹ ਨਹੀਂ ਕੀਤਾ ਮੈਂ ਤਾਂ ਨਹੀਂ ਖੁਸ਼। ਖੁਸ਼ੀ ਤਾਂ ਆਪਣੀ ਦੇ ਲਈ ਆਪਾਂ ਖੁਦ ਜ਼ਿਆਦਾ ਜ਼ਿੰਮੇਵਾਰ ਆ, ਨਾ ਕਿ ਕੋਈ ਹੋਰ। ਦੋ ਚੀਜ਼ਾਂ ਜਿਹੜੀਆਂ ਬੜੀਆਂ ਰੀਅਲ ਨੇ ਤੇ ਬੜੀ ਉਹ ਜਿਹੜੀਆਂ ਕਹੀਆਂ ਜਾ ਸਕਦੀਆਂ ਨੇ। ਇੱਕ ਮਨੋਵਿਗਿਆਨਿਕ ਰੋਗਾਂ ਦੇ ਮਾਹਰ ਬੀਬੀ ਨੇ, ਮੈਂ ਉਹਨਾਂ ਦੀ ਗੱਲ ਸੁਣ ਰਿਹਾ ਸੀ, ਮੇਰੇ ਚੇਤੇ ਆ ਗਈ। ਇੱਕ ਤਾਂ ਜਿਹੜੀ ਏਜ ਹੈ, એનર્ਜੀ ਹੈ, ਇਹ ਕਿਸੇ ਟਾਈਮ ਤਾਂ ਏਜ એનર્ਜੀ ਤੇ ਭਾਰੂ ਹੁੰਦੀ ਹੈ ਜਿਹੜੀ ਸਰੀਰ ਦੇ ਵਿੱਚ, ਕਿਸੇ ਟਾਈਮ એનર્ਜੀ ਏਜ ਤੇ ਭਾਰੂ ਹੁੰਦੀ ਹੈ। ਬੁਢੇਪਾ ਤੇ ਬਚਪਨ ਦੋਨੇ ਐਸੀਆਂ ਚੀਜ਼ਾਂ ਨੇ। ਜਦੋਂ ਬੁਢੇਪਾ ਤਾਂ ਉਹ ਹੈ ਕਿ ਜਦੋਂ ਤੁਹਾਡੀ એનર્ਜੀ ਤੇ ਏਜ ਭਾਰੂ ਹੋ ਗਈ, ਤੁਹਾਡੀ ਉਮਰ ਭਾਰੂ ਹੋ ਗਈ ਨਾ। ਪਰ ਜਿਹੜਾ ਬੱਚਾ ਵਾ ਉਹ ਕਿਸੇ ਹੋਰ ਤਰ੍ਹਾਂ ਦਾ ਟਰੀਟਮੈਂਟ ਭਾਲਦਾ, ਉਹਦੀ ਉਮਰ ਤੇ એનર્ਜੀ ਭਾਰੂ ਹੁੰਦੀ ਹੈ। ਉਹ એનર્ਜੀ ਤੁਸੀਂ ਕਿਵੇਂ ਡਿਵਾਈਡ ਕਰਨੀ ਹੈ, ਉਹਨੂੰ ਖੇਡਾਂ ਵੱਲ ਲਾਉਣਾ, ਉਹਨੂੰ ਕਿਤਾਬਾਂ ਵੱਲ ਲਾਉਣਾ, ਉਹਦੇ 'ਚ ਰੁਚੀਆਂ ਹੋਰ ਪੈਦਾ ਕਰਨੀਆਂ, ਉਹਨੂੰ ਅਧਿਆਤਮਵਾਦ ਵੱਲ ਜੋੜਨਾ। ਹੁਣ ਜਿਵੇਂ ਬਾਈ ਜੀ ਹੁਣੇ ਗੱਲ ਕਰਕੇ ਗਏ ਆ, ਮਤਲਬ ਇਹ ਵੀ ਤਾਂ ਇੱਕ એનર્ਜੀ ਨੂੰ ਚੈਨਲਾਈਜ਼ ਕਰਨ ਦਾ ਹੀ ਇੱਕ ਜ਼ਰੀਆ ਵਾ। ਉਹ ਗੱਲ ਵੱਖਰੀ ਹੈ ਕਿ ਤੁਸੀਂ ਖਿਆਲਾਂ ਤੋਂ ਧਾਰਮਿਕ ਤਾਂ ਤੁਸੀਂ ਇੱਧਰ ਲਾ ਸਕਦੇ ਆ, ਜੇ ਤੁਸੀਂ ਨਹੀਂ ਧਾਰਮਿਕ ਖਿਆਲਾਂ ਦੇ ਤੁਸੀਂ ਹੋਰ ਪਾਸੇ ਲਾ ਸਕਦੇ ਆ। ਮਤਲਬ ਇਹ ਹੈ ਕਿ ਉਹਦੀ ਜਿਹੜੀ એનર્ਜੀ ਜਿਹੜੀ ਚੈਨਲਾਈਜ਼ ਕਰਨੀ ਉਹ ਬੜੀ ਜ਼ਰੂਰੀ ਆ। ਤੇ ਬੱਚੇ ਦੀ ਏਜ ਦੇ ਹਿਸਾਬ ਦੇ ਨਾਲ ਕਈ ਵਾਰੀ ਜਦੋਂ ਉਹਨੂੰ ਉਸ એનર્ਜੀ ਨੂੰ ਸਹੀ ਵੇ ਨਹੀਂ ਮਿਲਦਾ, ਉਹਨੂੰ ਸਹੀ ਚੈਨਲਾਈਜ਼ ਨਹੀਂ ਕੀਤਾ ਜਾਂਦਾ, ਤਾਂ ਫਿਰ ਹੌਲੀ-ਹੌਲੀ ਕਈ ਵਾਰੀ ਉਹਦੇ ਨੈਗੇਟਿਵ ਇੰਪੈਕਟ ਪੈਣੇ ਲਾਜ਼ਮੀ ਨੇ। ਜਿਵੇਂ 25 ਸਾਲਾਂ ਵਾਲੇ ਮੁੰਡੇ ਦੀ ਗੱਲ ਦੱਸੀ ਹੈ, ਹੋ ਸਕਦਾ ਉਹਨੂੰ ਇੱਕ ਅੱਧਾ ਟਰੀਟਮੈਂਟ ਵਿੱਚੋਂ ਦੀ ਮਿਸ ਹੋਇਆ ਹੋਵੇ, ਪਰ ਉਹਦਾ ਨਤੀਜਾ ਦੇਖੋ ਤੁਸੀਂ ਕਿੰਨਾ ਘਾਤਕ ਨਿਕਲਿਆ। ਹਾਂ, ਜਦੋਂ ਆਪਾਂ ਖੁਦ ਨਹੀਂ ਧਿਆਨ ਰੱਖਾਂਗੇ ਹਰ ਚੀਜ਼ ਨੂੰ ਇਦਾਂ ਹੀ ਜਿਹੜਾ ਉਹ ਜਾਣ ਦੇਵਾਂਗੇ, ਇਹੀ ਸੋਚ ਕੇ ਵੀ ਚੱਲ ਇਹਨੂੰ ਜੋ ਕਹਿੰਦੇ ਆਪਾਂ ਲੈਤਾ ਤੇ ਸੈੱਟ ਹੋ ਜਾਊਗਾ, ਏਦਾਂ ਨਹੀਂ। ਬਾਗ ਦਾ ਧਿਆਨ ਮਾਲੀ ਨੂੰ ਰੱਖਣਾ ਹੀ ਪੈਂਦਾ। ਹਾਂਜੀ ਜੀ। ਸਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੁੱਸੇ ਦੀ ਗੱਲ ਕਰਦੇ ਭਾਜੀ, ਅੱਜ ਕੱਲ ਤਾਂ ਕੋਈ ਮੈਨੂੰ ਲੱਗਦਾ ਨਹੀਂ ਕੋਈ ਬੰਦਾ ਜਿਹਨੂੰ ਨਹੀਂ ਗੁੱਸਾ ਆਉਂਦਾ। ਜਾਂ ਚਲੋ ਕਾਬੂ ਕਿੱਦਾਂ ਕਰਦੇ ਆ ਭਾਈ, ਇਹ ਦੇਖਾਂਗੇ ਹੁਣ ਕਿੱਦਾਂ ਕਰ ਸਕਦੇ ਕਾਬੂ ਦਾ ਭਾਜੀ। ਜਿੱਦਾਂ ਹੁਣ ਬੰਦਾ ਜਿਹਦਾ ਸਮਝਦਾਰ ਹੈ ਉਹਦੇ ਚੁੱਪ ਕਰ ਜਾਂਦਾ, ਆਪਣਾ ਹੋਰ ਪਾਸੇ ਧਿਆਨ ਪਾ ਲੈਂਦਾ। ਉਧਰੋਂ ਉਹਨੂੰ ਪਤਾ ਹੋਵੇ ਜੇ ਗੁੱਸਾ ਆ ਗਿਆ ਨੁਕਸਾਨ ਮੇਰਾ ਹੋਣਾ, ਹੁਣ ਨਹੀਂ ਪਤਾ ਲੱਗਦਾ, ਬਾਅਦ ਚ ਪਤਾ ਲੱਗ ਜਾਣਾ, ਹਨਾ। ਜਿਹੜਾ ਹੁਣ ਪੁਰਾਣੇ ਆਪਣੇ ਬਜ਼ੁਰਗ ਸੀਗੇ ਉਹ ਚੁੱਪ ਕਰ ਜਾਂਦੇ ਸੀ, ਜਿੱਦਾਂ ਸਮਝਦਾਰ ਸੀਗੇ। ਹੁਣ ਅੱਜ ਕੱਲ ਜਿੱਦਾਂ ਹੁਣ ਮੈਂ ਤੁਹਾਡੇ ਸੁਣਦਾ ਸੀਗਾ ਰੇਡੀਓ, ਵੀ ਕਹਿੰਦੇ ਵੀ ਰੱਬ ਦਾ ਨਾਂ ਲਓ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਮੈਂ ਕਿਹਾ ਗੁਰੂ ਘਰ, ਹਨਾ, ਮੱਥਾ ਟੇਕਿਆ, ਬੈਠਾ, ਉੱਠ ਕੇ ਚੱਲਿਆ, ਤੇ ਉੱਥੇ ਭਾਈ ਜਿਹੜਾ ਪ੍ਰਸ਼ਾਦ ਦਿੰਦਾ ਸੀ ਉਹ ਕਿਸੇ ਨਾਲ ਗੱਲਾਂ ਕਰਦਾ ਸੀ, ਤੇ ਉਹਦੀ ਪਿੱਠ ਸੀ, ਉਹ ਨਾਲ ਦਾ ਕਹਿੰਦਾ ਵੀ ਉਹ ਆਪਣੇ ਵੀ ਪ੍ਰਸ਼ਾਦ ਦੇ ਵੀ ਉਹਨੇ ਜਾਣਾ, ਤੇ ਉਹ ਮੇਰੇ ਵਾਲਾ ਅੱਖਾਂ ਕੱਢ ਦੇਖੇ। ਹੁਣ ਤੁਸੀਂ ਦੇਖ ਲਓ ਵੀ ਕਹਿੰਦੇ ਗੁਰਦੁਆਰੇ ਜਾ ਕੇ ਸ਼ਾਂਤੀ ਮਿਲਦੀ, ਉਹ ਗੁਰਦੁਆਰੇ ਦਾ ਭਾਈ ਸੀ ਜੀ। ਹੁਣ ਮੈਂ ਉਹਨੂੰ ਕੀ ਕਹਿੰਦਾ, ਹਨਾ, ਹੁਣ ਜ਼ਿਆਦਾ ਉਹਨਾਂ ਮੈਂ ਲੜਦਾ, ਯਾਨੀ ਗੁੱਸੇ ਦੀ ਗੱਲ ਦੱਸਦਾ ਵੀ ਲੋਕਾਂ 'ਚ ਜਿਗਰਾ ਹੈ ਹੀ ਨੀਗਾ, ਹਨਾ। ਉਹ ਗੁਰੂ ਘਰ ਨਾਲੇ ਉਹ ਭਾਈ 24 ਘੰਟੇ ਮਿਲਦਾ ਉੱਥੇ ਹੀ ਰਹਿੰਦਾ, ਹਨਾ। ਹਾਂਜੀ, ਇਹਦਾ ਕੋਈ ਹੱਲ ਨਹੀਂ ਭਾਜੀ, ਇਹਦਾ ਤਾਂ ਸਮਝ, ਜੇ ਸਿਆਣਾ ਬੰਦਾ ਉਹ ਤਾਂ ਚੁੱਪ ਕਰ ਜਾਂਦਾ ਆ, ਅਦਰਵਾਈਜ਼ ਕੋਈ ਬੰਦਾ ਦੁਨੀਆ ਤੇ ਹੈ ਨਹੀਂ ਜਿਹਨੂੰ ਗੁੱਸਾ ਨਹੀਂ ਆਉਂਦਾ ਹੈਗਾ। ਹੁਣ ਮੈਂ ਟਰੱਕ ਚਲਾਉਂਦਾ, ਇੱਥੇ ਮੈਂ ਰੋਡ ਤੇ ਦੇਖਦਾ ਲੋਕਾਂ 'ਚ ਇੰਨਾ, ਹਰ ਬੰਦਾ ਫੋਨ ਤੇ ਲੱਗਾ, ਤੇ ਬਸ ਉਹ ਮਾੜੀ ਜਿਹੀ ਲਾਈਨ ਕੋਈ ਤੁਰਦੀ ਆ, ਕਿਤੇ ਟ੍ਰੈਫਿਕ ਲੱਗਾ ਨਾਲੇ ਉਧਰ ਨੂੰ, ਉਹ ਦੇਖਦਾ ਨੀ ਵੀ ਪਿੱਛੇ ਮੇਰੇ ਟਰੱਕ ਆ ਰਿਹਾ ਜਾਂ ਕੋਈ ਗੱਡੀ ਆ ਰਹੀ ਆ, ਕੁਛ ਨੀ, ਬਸ ਹਾਂਜੀ ਘੁੰਮਦਾ ਹੀ ਜਾਂਦਾ ਰੋਡਾਂ ਤੇ। ਥੈਂਕ ਯੂ ਜੀ। ਓਕੇ ਜੀ, ਓਕੇ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਗੁਰਸ਼ਰਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਤੁਹਾਡੀ ਗੱਲ ਸੁਣ ਰਿਹਾ ਸੀਗਾ ਭਾਜੀ। ਇਹਦੇ 'ਚ ਜਿਹੜਾ ਸਿਰ ਫੇਰਿਆਂ ਦੀ ਗੱਲ ਹੈਗੀ ਆ, ਸਿਰ ਫੇਰਿਆਂ ਦੇ ਵਿੱਚ ਤਾਂ ਭਾਜੀ ਆਪਾਂ ਜਿਹੜਾ ਸਭ ਤੋਂ ਵੱਡਾ ਯੋਗਦਾਨ ਇਹਦੇ 'ਚ ਇਹ ਪਾ ਸਕਦੇ ਆ ਕਿ ਜਿਹੜੇ ਬੰਦੇ ਦਾ ਕੋਈ ਏਦਾਂ ਦੀ ਕੋਈ ਪ੍ਰੋਬਲਮ ਹੈਗੀ ਆ, ਉਹਦੇ ਕਿਤੇ ਨਾ ਕਿਤੇ ਤਾਂ ਉਹਦੇ ਰਿਸ਼ਤੇਦਾਰਾਂ ਨੂੰ, ਉਹਦੇ ਘਰਦਿਆਂ ਨੂੰ, ਕਿਸੇ ਨਾ ਕਿਸੇ ਨੂੰ ਉਹਦੇ ਬਾਰੇ ਪਤਾ ਹੋਊਗਾ, ਤੇ ਉਹਨੂੰ ਪਤੇ ਦੇ ਨਾਲ ਉਹਦਾ ਟਰੀਟਮੈਂਟ ਕਰਾ ਸਕਦੇ ਆ, ਤੇ ਉਹਦੇ ਤੇ ਨਿਗਾਹ ਰੱਖ ਸਕਦੇ ਆ, ਜਾਂ ਉਹਦੀ ਕਿਤੇ ਨਾ ਕਿਤੇ ਕੋਈ ਏਦਾਂ ਦਾ ਆਫਿਸ ਹੈਗਾ ਜਾਂ ਕੋਈ ਏਦਾਂ ਦਾ ਕੋਈ ਵੀ ਜਗ੍ਹਾ ਹੈਗੀ ਹੈ ਜਿੱਥੇ ਆਪਾਂ ਉਹਦੀ ਸ਼ਿਕਾਇਤ ਕਰ ਸਕਦੇ ਆ ਵੀ ਇਹ ਬੰਦਾ ਕਿਸੇ ਲਈ ਜਾਨਲੇਵਾ ਹੋ ਸਕਦਾ ਆ ਜਾਂ ਇਹ ਖਤਰਨਾਕ ਸਟੈਪ ਚੱਕ ਸਕਦਾ ਆ। ਉਹ ਇਹ ਸਿਰ ਫੇਰਿਆਂ ਦੇ ਲਈ ਤਾਂ ਆਪਾਂ ਇਹੀ ਕੁਝ ਕਰ ਸਕਦੇ ਆ। ਬਾਕੀ ਭਾਜੀ ਜਿਹੜੀ ਗੁੱਸੇ ਦੀ ਗੱਲ ਹੈਗੀ ਆ, ਗੁੱਸਾ ਤਾਂ ਹੁਣ ਜਿਹੜੇ ਬੰਦੇ ਨੂੰ ਗੁੱਸਾ ਆਉਂਦਾ ਆ, ਗੁੱਸੇ ਦੇ ਨਾਲ ਤਾਂ ਉਹ ਬੰਦਾ ਆਪਣੇ ਆਪ ਨੂੰ ਜ਼ਿਆਦਾ ਕੋਈ ਪ੍ਰੋਬਲਮ ਦਿੰਦਾ ਆ ਤੇ ਜਾਂ ਉਹ ਦੂਜੇ ਨੂੰ ਪ੍ਰੋਬਲਮ ਦਿੰਦਾ ਆ। ਪਰ ਉਹ ਗੁੱਸੇ ਨੂੰ ਕੰਟਰੋਲ ਦੇ, ਉਹ ਤੁਹਾਡੀ ਗੱਲ ਵਿੱਚ ਆ, ਜਿੱਦਾਂ ਤੁਸੀਂ ਕਹਿੰਦੇ ਆ ਕਿ
ਹਰ ਇੱਕ ਬੰਦੇ ਨੂੰ ਸਟ੍ਰੈਸ ਆ ਭਾਜੀ, ਹਰ ਇੱਕ ਬੰਦਾ ਸਟ੍ਰੈਸ ਦੇ ਵਿੱਚ ਤੁਰਿਆ ਫਿਰਦਾ, ਚਾਹੇ ਉਹ ਕੋਈ ਯੰਗ ਆ, ਚਾਹੇ ਉਹ ਕੋਈ ਵੱਡਾ ਆ, ਚਾਹੇ ਕਿਸੇ ਨਾ ਕਿਸੇ ਤਰੀਕੇ ਦੀ ਹਰ ਇੱਕ ਬੰਦੇ ਨੂੰ ਸਟ੍ਰੈਸ ਹੈਗੀ ਆ। ਇਹ ਤਾਂ ਆਪਾਂ ਮੰਨਦੇ ਆ ਨਾ। ਉਹਦਾ ਰੀਜ਼ਨ ਇਹੀ ਆ ਕਿ ਆਪਾਂ ਨੇਚਰ ਤੋਂ ਬਹੁਤ ਦੂਰ ਹੋ ਗਏ ਹੋਏ ਆ। ਨੇਚਰ ਆਪਣੇ ਕੋਲ, ਨੇਚਰ ਦੇ ਵਿੱਚ ਜਾਣ ਲਈ ਸਾਡੇ ਕੋਲ ਟਾਈਮ ਹੈ ਨਹੀਂਗਾ। ਪਹਿਲੀ ਗੱਲ, ਅਸੀਂ ਜਦੋਂ ਕੰਮਾਂ ਤੇ ਜਾਂਦੇ ਆ, ਕੋਈ ਟਰੱਕ ਚਲਾਉਂਦਾ, ਕੋਈ ਕੁਛ ਕਰਦਾ, ਮੈਂ ਵੀ ਟਰੱਕ ਚਲਾ ਰਿਹਾ ਜੀ, ਅਸੀਂ ਬਾਹਰ ਦੀ ਹਵਾ ਤੱਕ ਨਹੀਂ ਲੈਂਦੇ ਹੈਗੇ। ਕਿਉਂ? ਅਸੀਂ ਜੇ ਕੋਈ ਰੇਡੀਓ ਵਗੈਰਾ ਸੁਣ ਰਹੇ ਆ, ਉਹ ਸਾਨੂੰ ਆਵਾਜ਼ ਦੀ ਡਿਸਟਰਬੈਂਸ ਹੁੰਦੀ ਆ ਤਾਂ ਅਸੀਂ ਸ਼ੀਸ਼ੇ ਆਪਣੇ ਬੰਦ ਕਰ ਲੈਂਦੇ ਆ। ਗਰਮੀਆਂ ਹੁੰਦੀਆਂ ਤਾਂ AC ਔਨ ਕਰ ਲੈਂਦੇ ਆ, ਸਰਦੀਆਂ ਹੁੰਦੀਆਂ ਤਾਂ ਹੀਟ ਲਾ ਲੈਂਦੇ ਆ। ਤੇ ਜਾਣੀ ਕਿ ਨੇਚਰ ਨਾਲ ਤਾਂ ਅਸੀਂ, ਨੇਚਰ ਦੇ ਨਾਲ ਤਾਂ ਕਿਤੇ ਵੀ ਨਹੀਂ ਅਟੈਚ ਹੁੰਦੇ। ਚਲੋ ਬਾਹਰ ਘੁੰਮਣ ਦੀ ਗੱਲ ਤਾਂ ਹੋਰ ਆ, ਜਦੋਂ ਅਸੀਂ ਕੋਈ ਕਰ ਰਹੇ ਆ, ਕੋਈ ਐਕਟੀਵਿਟੀ ਕਰ ਰਹੇ ਆ, ਉਹ ਐਕਟੀਵਿਟੀ ਦੇ ਵਿੱਚ ਵੀ ਨਹੀਂ ਅਸੀਂ ਨੇਚਰ ਦੇ ਨਾਲ ਰਲ ਕੇ ਰਹਿ ਰਹੇ ਹਨਾ। ਜੀ ਜੀ ਜੀ। ਤੇ ਬਾਕੀ ਭਾਜੀ ਇਹ ਜਿਹੜੀ ਗੁੱਸੇ ਵਾਲੀ ਗੱਲ ਆ, ਗੁੱਸੇ ਦਾ ਤਾਂ ਏਦਾਂ ਹੀ ਆ ਭਾਜੀ। ਦੂਜੇ ਬੰਦੇ ਨੂੰ ਹੁਣ ਰੋਡ ਦੇ ਉੱਤੇ ਚੱਲਦੇ ਆ, ਲੱਖਾਂ ਕਰੋੜਾਂ ਦੁਨੀਆ ਸਾਨੂੰ ਟੱਕਰਦੀ ਆ। ਹੁਣ ਜਦੋਂ ਅਸੀਂ ਰੋਡ ਤੇ ਜਾ ਰਹੇ ਆ ਤਾਂ ਸਾਨੂੰ ਸਾਨੂੰ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਅਸੀਂ ਆਪਣਾ ਕਰੂਜ਼ ਲਾਇਆ ਹੁੰਦਾ, ਕਰੂਜ਼ ਲਾ ਕੇ ਚੱਲ ਰਹੇ ਹੁੰਦੇ ਆ। ਪਰ ਜਿਹੜੇ ਨਾਲ ਸਾਡੇ ਜਾ ਰਹੇ ਹੁੰਦੇ ਆ, ਉਹ ਪਹਿਲਾਂ ਆਪਣੀ ਮੌਜ ਮਸਤੀ 'ਚ ਤੁਰੇ ਹੁੰਦੇ ਆ। ਜਦੋਂ ਉਹਨਾਂ ਨੂੰ ਕ੍ਰਾਸ ਕਰਨ ਲੱਗੀਦਾ ਤਾਂ ਉਹਨਾਂ ਨੂੰ ਏਦਾਂ ਮਿਰਚਾਂ ਲੱਗਦੀਆਂ ਕਿ ਪਤਾ ਨਹੀਂ ਕੀ ਹੋ ਗਿਆ। ਹੁਣ ਸਾਰਿਆਂ ਦੀ ਕਾਮਨ ਸੈਂਸ ਡਿਫਰੈਂਟ ਆ। ਕਿਸੇ ਨੂੰ ਜਾਣੀ ਕਿ ਰੋਡ ਤੇ ਚੱਲਣ ਦੀ ਵੀ ਕਾਮਨ ਸੈਂਸ ਨਹੀਂ ਹੈਗੀ ਲੋਕਾਂ ਨੂੰ, ਤੇ ਨੌਲੇਜ ਬਹੁਤ ਘੱਟ ਚਾਹੀਦੀ। ਹੁਣ ਜਿੱਦਾਂ ਇੱਥੇ USA ਦੇ ਵਿੱਚ ਦੇਖੀਦਾ, ਐਗਜ਼ਿਟ ਪੈਨ ਲੱਗਦੇ ਆ, ਐਗਜ਼ਿਟ ਪੈਨ ਲੱਗੇ ਮਿਰਰ ਵਿੱਚ ਹੀ ਦੇਖੀ ਜਾਂਦੇ ਆ, ਮਿਰਰ ਦੇ ਵਿੱਚ ਹੀ ਦੇਖੀ ਜਾਂਦੇ ਆ। ਇਹ ਨਹੀਂ ਦੇਖਦੇ ਕਿ ਟਰੱਕ ਸਲੋ ਹੋ ਗਿਆ, ਅਸੀਂ ਤੇਜ਼ ਕਰਕੇ ਅੱਗੇ ਪਾ ਲਈਏ ਤੇ ਆਪਣਾ ਲੰਘਦੇ ਬਣੀਏ। ਨੋ, ਉਹਨਾਂ ਨੇ ਜਦੋਂ ਤੱਕ ਅਸੀਂ ਲਾਈਨ ਨਹੀਂ ਚੇਂਜ ਕਰਦੇ ਜਾਂ ਅਸੀਂ ਇੰਡੀਕੇਟਰ ਨਹੀਂ ਲਾਉਂਦੇ, ਉਨੀ ਦੇਰ ਉਹ ਆਪਣੀ ਉਹ 20 ਦੀ 30 ਦੀ 40 ਦੀ ਸਪੀਡ ਤੇ ਆ ਰਹੇ ਹੁੰਦੇ। ਟਰੱਕ 100 ਦੀ ਸਪੀਡ ਤੇ ਆ ਰਿਹਾ, ਕਿੱਦਾਂ ਕੰਟਰੋਲ ਕਰੂਗਾ ਬੰਦਾ? ਉਹ ਟਰੱਕ ਆ ਰਿਹਾ। ਜੀ ਜੀ, ਥੈਂਕ ਯੂ ਵੀਰ ਜੀ। ਹਾਂਜੀ ਭਾਈ, ਥੈਂਕ ਯੂ ਜੀ। ਜੀ ਹਰਜਿੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ, ਇਹ ਕੁਛ ਪੇਰੈਂਟਸ ਦੀ ਗਾਈਡਿੰਗ ਚਾਹੀਦੀ ਹੈ ਬੱਚਿਆਂ ਨੂੰ। ਠੀਕ ਹੈ। ਇਹ ਜਿਹੜੇ ਸਿਰ ਫਿਰੇ, ਇਹਨਾਂ ਨੂੰ ਤਾਂ ਆਪਣੇ ਪੇਰੈਂਟਸ ਨੇ ਪਾਲਿਆ ਹੀ ਨਹੀਂ ਹੋਇਆ। ਮਾਵਾਂ ਕਿਤੇ ਫਿਰਦੀਆਂ, ਪਿਓ ਕਿਤੇ ਫਿਰਦੇ ਆ। ਬੱਚਿਆਂ ਨੂੰ ਗਾਈਡੈਂਸ ਦੇਣੀ ਬਹੁਤ ਜ਼ਰੂਰੀ ਹੈ, ਬਹੁਤ ਹੀ ਜ਼ਰੂਰੀ ਹੈ। ਮੇਰਾ ਕੰਮਾਂ ਵੱਲ ਨਾ ਧਿਆਨ ਦੇਈਏ, ਬੱਚਿਆਂ ਵੱਲ ਵੀ ਧਿਆਨ ਦੇਈਏ। ਜਿਹੜੇ ਸਿਰ ਫਿਰੇ ਉਹ ਕਹਿੰਦੇ ਹੀ ਨਹੀਂ ਆਪਣੇ ਆਪ ਨੂੰ, ਉਹ ਡਾਕਟਰਾਂ ਦੇ ਨਹੀਂ ਜਾਂਦੇ ਵੀ ਸਾਨੂੰ ਕੋਈ ਪ੍ਰੋਬਲਮ ਹੈ ਅਸੀਂ ਡਾਕਟਰ ਦੇ ਜਾਈਏ। ਤੇ ਇਹ ਜਿਹੜਾ ਗੁੱਸਾ ਤੇ ਠੰਡਕ ਤੁਸੀਂ ਕਹਿੰਦੇ ਹੋ, ਇਹ ਵੀ ਕੁਦਰਤ ਵੱਲੋਂ ਫੈਮਲੀਆਂ ਦੇ ਜੀਨ ਹੈ। ਮੈਂ ਤੁਹਾਨੂੰ ਆਪਣੀ ਸੁਣਾਵਾਂ, ਮੇਰੇ ਹਸਬੈਂਡ ਹਾਈਪਰ ਵਾਲੇ ਸੀ ਤੇ ਮੈਂ ਠੰਡੀ ਸੀ, ਤੇ ਬਹੁਤ ਸੋਹਣੀ ਅੰਡਰਸਟੈਂਡਿੰਗ ਕਰਕੇ ਮਹਾਰਾਜ ਦਾ ਸ਼ੁਕਰ ਹੈ ਵੀ ਬਹੁਤ ਸੋਹਣੀ ਲਾਈਫ ਲੰਘੀ ਹੈ। ਜੀ ਜੀ। ਤੇ ਜੇ ਦੋਨੋਂ ਜੀ ਗਰਮ ਹੋਣ ਤਾਂ ਫਿਰ ਨਹੀਂ ਘਰ ਚੱਲਦੇ। ਜੀ। ਸਾਨੂੰ 10 ਸਾਲ ਬਾਅਦ ਮੇਰੇ ਹਸਬੈਂਡ ਦੇ ਸੁਭਾਅ ਦਾ ਪਤਾ ਲੱਗਾ ਸੀ ਤੇ ਮੇਰੇ ਡੈਡ ਕਹਿੰਦੇ ਸੀ 31 ਗੁਣ ਨੇ ਤੇ ਇਹ 32ਵਾਂ ਉਗਣ ਪਾਣੀ ਤਰ੍ਹਾਂ ਪੀ ਲਾ। ਤੇ ਸਾਨੂੰ ਸਾਡੇ ਪੇਰੈਂਟਸ ਨੇ ਬਹੁਤ ਅਕਲਾਂ ਦਿੱਤੀਆਂ ਸੀ। ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਤੇ ਇੱਥੇ ਵੀ ਸਾਨੂੰ ਚਾਹੀਦਾ ਹੈ, ਸਾਡੇ ਬੱਚੇ ਸਾਡੇ ਬੱਚਿਆਂ ਨੂੰ ਗਾਂ ਪੋਤਿਆਂ ਪੋਤੀਆਂ ਨੂੰ ਗਾਈਡੈਂਸ ਦਿੰਦੇ ਹੀ ਰਹਿੰਦੇ ਆ। ਸਹੀ ਜੀ। ਇਹ ਨਹੀਂ ਵੀ ਹੁਣ ਮਾਵਾਂ ਕੰਮ ਹੀ ਕਰੀ ਜਾਣ, ਆਪਣੇ ਬੱਚਿਆਂ ਵੱਲ ਧਿਆਨ ਨਾ ਦੇਣ। ਜੀ। ਤੇ ਜ਼ਰੂਰ ਆਪਣੇ ਬੱਚਿਆਂ ਨੂੰ ਗਾਈਡੈਂਸ ਦੇਣੀ ਚਾਹੀਦੀ, ਖਾਨਦਾਨੀਆਂ ਬਣਾਉਣੀਆਂ ਚਾਹੀਦੀਆਂ, ਉਜਾੜਨੀਆਂ ਨਹੀਂ ਚਾਹੀਦੀਆਂ। ਜੀ ਜੀ ਜੀ, ਧੰਨਵਾਦ। ਥੈਂਕ ਯੂ। ਪ੍ਰਦੇਸ਼ਾਂ ਵਿੱਚ ਆਏ ਆ। ਜੀ ਜੀ, ਸ਼ੁਕਰੀਆ ਭੈਣ ਜੀ। ਥੈਂਕ ਯੂ ਮਾਤਾ ਜੀ। ਤੇ ਸਮਾਪਤੀ ਹੈ ਸਮੇਂ ਦੀ। ਹਾਂਜੀ, ਤੇ ਇੱਕ ਗੱਲ ਮੈਂ ਜ਼ਰੂਰ ਐਡ ਆਨ ਕਰਨੀ ਚਾਹੁੰਦਾ ਸੀਗਾ ਰਾਜਕਨਵੀਰ ਸਿੰਘ ਜੀ, ਕਿ ਜਦੋਂ ਆਪਾਂ ਕਿਤੇ ਵੀ ਮਤਲਬ ਧਰਮ ਦੇ ਸਥਾਨ ਤੇ ਜਾਂਦੇ ਹਾਂ ਨਾ, ਤੇ ਆਪਾਂ ਉੱਥੋਂ ਪੋਜ਼ਿਟਿਵ ਵਾਈਬਸ, ਪੋਜ਼ਿਟਿਵ એનર્ਜੀ ਲੈਣ ਜਾਂਦੇ ਹਾਂ। ਤੇ ਜਿੱਦਾਂ ਆਪਾਂ ਮੇਖ ਵਾਲੀ ਗੱਲ ਤੋਂ ਸ਼ੁਰੂ ਕੀਤੀ ਸੀ ਜਾਂ ਉਸ ਤੋਂ, ਕਿ ਇਹ ਉੱਥੇ ਨਾ ਸੋਚੋ ਕਿ ਕਿਸੇ ਨੇ ਕਿਵੇਂ ਉੱਥੋਂ ਛੋਟੀ ਮੋਟੀ ਨੈਗੇਟਿਵਿਟੀ ਨਾ ਨੋਟ ਕਰੋ। ਉੱਥੋਂ ਜਿਹੜੀ ਜੋ ਪ੍ਰਵਾਹ ਹੋ ਰਿਹਾ, ਚਾਹੇ ਗੁਰਬਾਣੀ ਦਾ ਹੋ ਰਿਹਾ, ਚਾਹੇ ਕੀਰਤਨ ਦਾ ਹੋ ਰਿਹਾ, ਚਾਹੇ ਹੋਰ ਕਿਸੇ ਧਰਮ ਦਾ ਹੋ ਰਿਹਾ, ਉਹਦੇ ਨਹੀਂ ਜੇ ਆਪਾਂ ਫੋਕਸ ਰਹੀਏ ਤਾਂ ਉਹਦੇ ਨਤੀਜੇ ਕਿਤੇ ਹੋਰ ਵੀ ਵਧੀਆ ਨਿਕਲਦੇ ਆ, ਵਧੀਆ ਮਿਲਦੇ। ਬਿਲਕੁਲ। ਹਾਂਜੀ, ਇੱਕ ਨਾ ਲੇਟੈਸਟ ਇੱਕ ਸਟੱਡੀ ਆਈ ਆ। ਹਾਂਜੀ, ਕਹਿੰਦੇ ਵੀ ਬੰਦਾ ਕਿੱਦਾਂ ਪੋਜ਼ਿਟਿਵ ਜ਼ਿਆਦਾ, ਕਿੱਦਾਂ ਜਿਹੜਾ ਚੰਗੇ ਖਿਆਲਾਤ ਬਾਰੇ ਕਿੱਦਾਂ ਜਿਹੜਾ ਹੋ ਜਾਂਦਾ। ਕਹਿੰਦੇ ਵੀ ਘੱਟ ਨੈਗੇਟਿਵ ਸੋਚ ਕੇ ਕਿ ਜ਼ਿਆਦਾ ਪੋਜ਼ਿਟਿਵ ਸੋਚ ਕੇ। ਹਾਂਜੀ ਹਾਂਜੀ। ਸੋ ਉਹਨਾਂ ਨੇ ਇਹੀ ਜਿਹੜਾ ਉਹਦੇ ਵਿੱਚ ਕੱਢਿਆ ਵੀ ਜਿੰਨਾ ਜ਼ਿਆਦਾ ਪੋਜ਼ਿਟਿਵ ਵੱਲ ਨੂੰ ਰਹੋਗੇ ਤਾਂ ਹੀ ਤੁਹਾਡਾ ਜਿਹੜਾ ਸੁਭਾਅ ਤੁਹਾਡਾ ਪੋਜ਼ਿਟਿਵ ਆ।
ਇਹ ਕਹਿ ਕੇ ਵੀ ਮੈਂ ਨੈਗੇਟਿਵ ਘੱਟ ਸੋਚਦਾ, ਉਹ ਵੀ ਨੈਗੇਟਿਵ ਆ। ਹਾਂਜੀ ਹਾਂਜੀ ਬਿਲਕੁਲ ਨੈਗੇਟਿਵ ਤੇ ਨੈਗੇਟਿਵ ਪੂਰਕ ਹੈ ਇੱਕ ਦੂਜੇ ਦੇ। ਹਾਂ ਪੋਜ਼ਿਟਿਵ ਚੰਗੀਆਂ ਚੀਜ਼ਾਂ, ਚੰਗੇ ਗੁਣ ਦੇ ਧਾਰਨੀ ਬਣਨ ਦੀ ਆਪਾਂ ਕੋਸ਼ਿਸ਼ ਕਰੀਏ। ਹਾਂਜੀ ਪਹਿਲਾਂ ਤੇ ਹਰ ਇੱਕ ਨੂੰ ਇਹ ਮੰਨਣਾ ਪੈਣਾ ਵੀ ਭਾਈ ਹਰ ਇੱਕ 'ਚ ਕੋਈ ਨਾ ਕੋਈ ਔਗਣ ਹੈਗਾ। ਹਾਂਜੀ ਬਿਲਕੁਲ। ਮੈਨੂੰ ਜਿਹੜੀ ਆ ਉਹ ਲੋੜ ਆ ਕਿਸੇ ਨਾ ਕਿਸੇ ਚੀਜ਼ ਦੀ, ਸੁਧਾਰ ਕੀਤਾ ਜਾ ਸਕਦਾ ਤੇ ਸੁਧਾਰ ਦੀ ਗੁੰਜਾਇਸ਼ ਹੈਗੀ ਹੋਈ ਹੈ। ਬਿਲਕੁਲ ਇਹ ਘੜਾ ਕਦੀ ਨਹੀਂ ਪੂਰਾ ਭਰਦਾ। ਪੂਰਾ ਤਾਂ ਫਿਰ ਇੱਕ ਦਿਨ ਹੀ ਹੁੰਦਾ ਨਾ, ਜਿੱਦੇ ਲੋਕ ਕਹਿੰਦੇ ਵੀ ਅੱਜ ਫਲਾਨਾ ਅੱਜ ਪੂਰਾ ਹੋ ਗਿਆ, ਅੱਜ ਪੂਰਾ ਹੋ ਗਿਆ, ਉਹੀ ਦਿਨ। ਪਰ ਜਿਹੜਾ ਸਮਰੱਥਾ ਦੀਆਂ ਪਰਫੈਕਟ ਆ ਉਹ ਗੁਰੂ ਹੀ ਆ। ਹਾਂਜੀ ਬਿਲਕੁਲ, ਉਹ ਪ੍ਰਮਾਤਮਾ ਹੀ ਆ। ਉਹ ਤੁਸੀਂ ਜਿਸ ਨੂੰ ਵੀ ਮੰਨਦੇ, ਜਿਹਨੂੰ ਵੀ, ਜਿਹਦੇ ਵਿੱਚ ਵੀ ਤੁਹਾਡੀ ਜਿਹੜੀ ਉਹ ਸ਼ਰਧਾ ਵਿਸ਼ਵਾਸ, ਉਹ ਉਹੀ ਪੂਰਾ ਆ। ਪਰ ਇਹ ਆ ਵੀ ਤੁਸੀਂ ਆਪਣੇ ਆਪ ਨੂੰ ਉਹਦੇ ਨਜ਼ਦੀਕ ਲੈ ਕੇ ਜਾਣ ਦੇ ਲਈ ਦੇਖੋ ਬੜੇ ਸਾਈਕੋਲੋਜੀਕਲ ਸਵਾਲ ਆ ਜਿਹਦਾ ਜਵਾਬ ਅਜੇ ਤੱਕ ਨਹੀਂ ਲੱਭਿਆ। ਹਰ ਇੱਕ ਨੇ ਆਪੋ ਆਪਣੇ ਤਰੀਕੇ ਨਾਲ ਡਿਫਾਈਨ ਕੀਤਾ। ਚਾਹੇ ਗ੍ਰੀਕ ਦੇ ਵਿੱਚ ਦੇਖ ਲਓ, ਯੂਰਪ 'ਚ ਦੇਖ ਲਓ, ਬੜੇ ਸਾਈਕੈਟਰਿਸਟ ਜਿਹੜੇ ਸਾਈਕੋਲੋਜੀਕਲ ਹੋਏ ਆ, ਏਦਾਂ ਕਰ ਲਓ, ਓਦਾਂ ਕਰ ਲਓ, ਐਵੇਂ ਕਰ ਲਓ। ਇਵੈਂਚੁਅਲੀ ਉਹਨਾਂ ਸਾਰਿਆਂ ਦੇ ਵਿੱਚੋਂ ਨਿਚੋੜਾਂ ਚੋਂ ਜਿਹੜੀ ਗੱਲਾਂ ਚੋਂ ਇਹੀ ਗੱਲ ਜਿਹੜੀ ਪ੍ਰਵੀਨ ਜੀ ਉਹ ਨਿਕਲਦੀ ਆ ਵੀ ਆਪਣੇ ਆਪ ਨੂੰ ਸੁਧਾਰਨ ਦੀ ਗੁੰਜਾਇਸ਼ ਰੱਖੋ। ਬਿਲਕੁਲ ਉਹ ਸਰਲ ਸਾਦੀ ਚੀਜ਼ ਵੱਲ ਨੂੰ ਜਿਹੜਾ ਆ ਉਹ ਤੁਹਾਡਾ ਧਿਆਨ ਹਮੇਸ਼ਾ ਜਿਹੜਾ ਉਹ ਰਹਿਣਾ ਚਾਹੀਦਾ। ਗੱਲਬਾਤ ਨੂੰ ਇੱਥੇ ਹੁਣ ਸਮਾਪਤ ਕਰਦੇ ਹਾਂ। ਮਿਲਾਂਗੇ ਜੀ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।